ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖਣਾ ਤੇ ਸੁਣਨਾ ਤੁਸੀਂ ਸਾਰੇ ਸ਼ੁਰੂ ਕਰ ਚੁੱਕੇ ਹੋ। ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੁਨੀਆ। ਇਸ ਵਿਸ਼ੇਸ਼ ਪ੍ਰੋਗਰਾਮ ਦੇ ਵਿੱਚ ਸੀਨੀਅਰ ਪੱਤਰਕਾਰ ਮਨਦੀਪ ਪੁਨੀਆ ਜੀ ਦਾ ਸਾਥ ਹੁੰਦਾ ਹੈ ਤੇ ਦੇਸ਼ ਭਰ ਨਾਲ ਜੁੜੀਆਂ ਬਹੁਤ ਸਾਰੀਆਂ ਵੱਖ-ਵੱਖ ਖਬਰਾਂ ਹੁੰਦੀਆਂ ਨੇ। ਸੋ ਪੁਨੀਆ ਜੀ ਨੂੰ ਪ੍ਰੋਗਰਾਮ 'ਚ ਕਰਦੇ ਹਾਂ ਸ਼ਾਮਿਲ ਤੇ ਫਿਰ ਵਧਾਂਗੇ ਖਬਰਾਂ ਦੇ ਵੱਲ। ਪੁਨੀਆ ਜੀ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਜੀ ਸ਼ੁਕਰੀਆ ਗੁਰਪ੍ਰੀਤ ਜੀ। ਜੀ ਸੋ ਰੁਖ ਕਰਦੇ ਹਾਂ ਜੀ ਖਬਰਾਂ ਦਾ। ਸਭ ਤੋਂ ਪਹਿਲਾਂ ਤਾਂ ਹੋਲੀ ਮਨਾਈ ਗਈ ਹੈ ਪੂਰੇ ਦੇਸ਼ ਦੇ ਵਿੱਚ ਕੱਲ ਦੇ ਦਿਨ, ਤੇ ਇਸੇ ਵਿਚਾਲੇ ਜਿਹੜੀਆਂ ਚਰਚਾਵਾਂ ਵੀ ਆਪਾਂ ਪਹਿਲਾਂ ਵੀ ਪ੍ਰੋਗਰਾਮਾਂ ਦੇ ਵਿੱਚ ਕੀਤੀਆਂ ਨੇ ਕਿ 65 ਸ਼ਾਇਦ 64 ਸਾਲ ਬਾਅਦ ਜੁੰਮੇ ਦੀ ਨਮਾਜ਼ ਵਾਲੇ ਦਿਨ ਹੀ ਜਿਹੜੀ ਹੋਲੀ ਆਈ ਹੈ। ਤੇ ਇਸ ਨੂੰ ਲੈ ਕੇ ਬਹੁਤ ਸਾਰੀਆਂ ਚਰਚਾਵਾਂ ਵੀ ਚੱਲ ਰਹੀਆਂ ਸੀ ਕਿ ਕਿਵੇਂ ਦਾ ਇਹ ਦਿਨ ਰਹੇਗਾ, ਕਿਵੇਂ ਦੀ ਸਾਰੀ ਕਾਬੂ ਤੇ ਰਹੇਗਾ ਸਥਿਤੀ ਤੇ, ਜਾਂ ਫਿਰ ਕੋਈ ਝੜਪ ਦੀ ਖਬਰ ਤਾਂ ਨਹੀਂ ਆਊਗੀ। ਸੋ ਕਿਵੇਂ ਦਾ ਰਿਹਾ ਜੀ ਸਾਰਾ ਮਾਹੌਲ, ਖਾਸ ਤੌਰ ਤੇ ਹੋਲੀ ਦੀ ਜੇਕਰ ਗੱਲ ਕਰੀਏ ਤੇ ਨਾਲ ਰਮਜ਼ਾਨ ਦੀ ਜਿਹੜੀ ਨਮਾਜ਼ ਪੜ੍ਹਨੀ ਹੁੰਦੀ ਹੈ ਮੁਸਲਿਮ ਵੀਰਾਂ ਨੇ, ਤਾਂ ਉਹ ਕੋਈ ਝੜਪ ਦੀ ਖਬਰ ਤਾਂ ਨਹੀਂ ਆਈ ਜੀ? ਦੇਖੋ, ਇਸ ਵਾਰ ਜਿਹੜੀ ਹੋਲੀ ਮੈਨੂੰ ਲੱਗਦਾ ਹੈਗਾ ਕਿ ਇਸ ਵਾਰ ਦੀ ਹੋਲੀ ਰੀਲ ਵਾਲੀ ਹੋਲੀ ਸੀਗੀ। ਲੋਕ ਜਿਵੇਂ ਹੋਲੀ ਦਾ ਤਿਉਹਾਰ ਪਹਿਲਾਂ ਹੁੰਦਾ ਸੀਗਾ ਕਿ ਇੱਕ ਪਿਆਰ ਪ੍ਰੇਮ ਸਨੇਹ ਵਾਸਤੇ ਖੇਡੀ ਜਾਂਦੀ ਹੁੰਦੀ ਸੀ। ਸਾਡੇ ਪਿੰਡ ਅਸੀਂ ਵੀ ਖੇਡਦੇ ਹੁੰਦੇ ਸੀ। ਹਰਿਆਣੇ 'ਚ ਹੋਲੀ ਕਿਸੇ ਹੋਰ ਤਰੀਕੇ ਨਾਲ ਖੇਡੀ ਜਾਂਦੀ ਹੈ। ਅਸੀਂ ਜਿਹੜੇ ਦਿਓਰ ਅਤੇ ਭਰਜਾਈ ਆਪਸ 'ਚ ਖੇਡਦੇ ਹੈਗੇ ਆ। ਜਿਹੜੇ ਭਰਜਾਈ ਹੈਗੀ ਆ ਉਹ ਕੋਰਡੇ ਨਾਲ ਕੁੱਟਦੀ ਹੈਗੀ ਆ ਸਾਨੂੰ, ਡੰਡੇ ਨਾਲ ਤੁਸੀਂ ਕਹਿ ਸਕਦੇ ਹੋ, ਤੇ ਜਿਹੜੇ ਦਿਓਰ ਹੁੰਦੇ ਜੀ ਉਹ ਪਾਣੀ ਨਾਲ ਉਹਨਾਂ ਨੂੰ ਇੱਕ ਹਿਸਾਬ ਨਾਲ ਪਾਣੀ ਉਹਨਾਂ ਤੇ ਸੁੱਟਦੇ ਹੈਗੇ ਆ। ਇਹ ਇਸ ਕਿਸਮ ਨਾਲ ਹੋਲੀ ਖੇਡੀ ਜਾਂਦੀ ਸੀਗੀ ਤੇ ਅਸੀਂ ਪਿੰਡ ਦੇ ਦਿਨ ਯਾਦ ਕਰਦੇ ਹਾਂ ਤੇ ਉਹ ਮੈਨੂੰ ਯਾਦ ਆਉਂਦਾ ਕਿ ਬਹੁਤ ਪਿਆਰ ਪ੍ਰੇਮ ਵਾਲਾ ਹੁੰਦਾ ਸੀਗਾ। ਪਰ ਇਸ ਵਾਰ ਮੈਂ ਚੰਡੀਗੜ੍ਹ ਸੀਗਾ ਜੀ, ਤੇ ਚੰਡੀਗੜ੍ਹ ਤੋਂ ਮੈਂ ਪੰਚਕੂਲਾ ਵੀ ਗਿਆ, ਮੋਹਾਲੀ ਵੀ ਗਿਆ, ਚੰਡੀਗੜ੍ਹ ਵੀ ਮੈਂ ਵੇਖਿਆ ਕਿ ਇਸ ਵਾਰ ਲੋਕਾਂ 'ਚ ਨਾ ਰੀਲ ਹੀ ਹੋਲੀ ਖੇਡਦਿਆਂ ਹੋਇਆ ਰੀਲ ਬਣਾਉਣ ਦੀ ਹੋੜ ਲੱਗੀ ਹੋਈ ਸੀ। ਪਹਿਲਾਂ ਮੈਂ ਪੰਜਾਬ ਯੂਨੀਵਰਸਿਟੀ ਗਿਆ, ਪੰਜਾਬ ਜੀ ਯੂਨੀਵਰਸਿਟੀ ਦਾ ਸਾਰਾ ਕੈਂਪਸ ਭਰਿਆ ਹੋਇਆ ਸੀ ਤੇ ਉਹਦੇ ਸਾਰੇ ਗੇਟ ਬੰਦ ਸੀਗੇ। ਪੁਲਿਸ ਵਾਲਿਆਂ ਨਾਲ ਜਿਹੜੀ ਪੂਰੀ ਬਹਿਸ ਚੱਲ ਰਹੀ ਸੀ ਨੌਜਵਾਨਾਂ ਦੀ ਕਿ ਅਸੀਂ ਅੰਦਰ ਵੜਨਾ, ਬਾਹਰ ਜਾਣਾਗਾ। ਤੇ ਉਹ ਮੈਂ ਪੂਰਾ ਰੌਲਾ ਪਾਉਂਦੇ ਉਹ ਜਿਹੜੇ ਹੂਟਰ ਵਗੈਰਾ ਜਿਹੜਾ ਸਾਰਾ ਸਿਸਟਮ ਹੁੰਦਾ ਉਹ ਵੀ ਵੇਖਿਆ। ਫਿਰ ਮੈਂ ਸੈਕਟਰ 17 ਹੁੰਦੇ ਹੋਏ ਪੰਚਕੂਲਾ ਗਿਆ, ਪੰਚਕੂਲਾ 'ਚ ਵੀ ਇਹੀ ਸਾਰਾ ਕੁਛ ਸੀ, ਮੁਹਾਲੀ 'ਚ ਵੀ ਇਹੀ ਸਾਰਾ ਕੁਛ ਸੀਗਾ। ਮੈਨੂੰ ਕਿਤੇ ਵੀ ਜਿਹੜਾ ਇੱਕ ਮਾਹੌਲ ਹੁੰਦਾ ਤਿਉਹਾਰ ਨੂੰ ਮਨਾਉਣ ਦਾ, ਜਿਹਦੇ 'ਚ ਇੱਕ ਖੁਸ਼ੀ ਹੁੰਦੀ ਹੈ, ਬੰਦਿਆਂ ਨੂੰ ਸਨੇਹ ਹੁੰਦਾ ਹੈ, ਜੀ ਉਹ ਸਾਰਾ ਗਾਇਬ ਸੀਗਾ। ਸਾਰਿਆਂ ਦੇ ਹੱਥਾਂ 'ਚ ਫੋਨ ਸੀਗੇ, ਸਾਰੇ ਰੀਲਾਂ ਬਣਾ ਰਹੇ ਸੀਗੇ। ਮੈਂ ਤਾਂ ਆਪਣਾ ਜਦੋਂ ਇੰਸਟਾਗ੍ਰਾਮ, ਟਵਿੱਟਰ ਅਤੇ ਫੇਸਬੁੱਕ ਕੱਲ ਚਲਾਇਆ ਮੈਂ ਸ਼ਾਮ ਨੂੰ, ਤੇ ਸਾਰੇ ਦੇ ਸਾਰੇ ਬੰਦਿਆਂ ਦੀ ਇਸੇ ਕਿਸਮ ਦੀਆਂ ਰੀਲਾਂ ਹੀ ਆ ਰਹੀਆਂ ਸੀਗੀਆਂ ਜਿਹਦੇ 'ਚ ਡੀਜਿਆਂ ਤੇ ਬੰਦੇ ਨੱਚ ਰਹੇ ਸੀਗੇ ਪਾਗਲ ਹੋ ਕੇ। ਮੈਨੂੰ ਇੱਕ ਤਾਂ ਇਹ ਜੀ ਸਮਝ ਨਹੀਂ ਆਇਆ ਕਿ ਜਿਹੜਾ ਇੰਡੀਅਨ ਫੈਸਟੀਵਲਸ ਨੇ ਉਹਨਾਂ 'ਚ ਡੀਜੇ ਕਦੋਂ ਇੰਟਰੋਡਿਊਸ ਹੋ ਗਏ। ਡੀਜੇ ਹੀ ਅੱਜ ਕੱਲ੍ਹ ਫੈਸਟੀਵਲ ਦਾ ਸਿੰਬਲ ਬਣ ਗਏ। ਤੁਸੀਂ ਹੋਲੀ ਪਹਿਲਾਂ ਬੰਦਿਆਂ ਨਾਲ ਖੇਡੀ ਜਾਂਦੀ ਸੀ, ਅੱਜ ਕੱਲ੍ਹ ਹੋਲੀ ਖੇਡੀ ਜਾ ਰਹੀ ਹੈ ਫੋਨ ਨਾਲ, ਡੀਜੇ ਨਾਲ, ਤੇ ਹੋਰ ਮਤਲਬ ਫੈਂਸੀ ਜਿਹੇ ਤਰੀਕੇ ਅਪਣਾ ਲਏ ਗਏ ਲੋਕਾਂ ਨੇ। ਤੇ ਉਹ ਜਿਹੜਾ ਟ੍ਰੈਡੀਸ਼ਨਲ ਤਰੀਕਾ ਸੀ ਉਹ ਤੋਂ ਕਿਤੇ ਨਾ ਕਿਤੇ ਪਾਸੇ ਹੋ ਗਏ। ਹੁਣ ਗੱਲ ਕਰ ਲੈਂਦੇ ਹਾਂ ਮੁਲਕ ਭਰ ਤੋਂ ਜਿਹੜੀਆਂ ਤਸਵੀਰਾਂ ਆਈਆਂ ਉਹਨਾਂ ਬਾਰੇ। ਦੇਖੋ, ਕੱਲ ਇੱਕ ਤਾਂ ਇਹ ਸੀਗਾ ਕਿ ਕੱਲ ਇੱਕ ਹਿਸਾਬ ਨਾਲ ਬਹੁਤ ਅੱਡ-ਅੱਡ ਥਾਵਾਂ ਤੇ ਅੱਡ-ਅੱਡ ਕਿਸਮ ਨਾਲ ਹੋਲੀ ਖੇਡੀ ਗਈ, ਅੱਡ-ਅੱਡ ਕਿਸਮ ਦੇ ਵਿਜ਼ੂਅਲਸ ਵੀ ਆਏ। ਇੱਕ ਵਾਰ ਤਾਂ ਇਹ ਲੱਗ ਰਿਹਾ ਸੀਗਾ ਕਿ ਸ਼ਾਂਤੀ ਨਾਲ ਸਾਰਾ ਕੁਝ ਸੰਪੰਨ ਹੋ ਗਿਆ ਹੈਗਾ। ਉਦਾਂ ਲੋਕਾਂ ਨੇ ਜਿਹੜਾ ਇੱਕ ਹੇਟ ਵਾਲਾ ਐਂਗਲ ਸੀਗਾ, ਜਿਹੜਾ ਮੁਸਲਮਾਨ ਵਰਸੇਸ ਹਿੰਦੂ ਬਣਾਉਣ ਦੀ ਪੂਰੀ ਗੱਲ ਚੱਲ ਰਹੀ ਸੀ, ਮੋਟਾ ਮੋਟੀ ਉਹਨੂੰ ਲੋਕਾਂ ਨੇ ਡਿਫੀਟ ਕੀਤਾ। ਪਰ ਕਿਤੇ ਕਿਤੇ ਜਿੱਥੇ ਹਿੰਦੂਤਵਾ ਆਰਗੇਨਾਈਜੇਸ਼ਨਸ ਦਾ ਕੰਮ ਸਟਰੋਂਗ ਹੈਗਾ, ਉੱਥੇ ਜੀ ਉਹਨਾਂ ਨੇ ਪਵਾੜੇ ਕਰਨ ਦੀ ਕੋਸ਼ਿਸ਼ ਕੀਤੀ ਹੈ। ਮੈਂ ਕੁਝ ਥਾਵਾਂ ਦੱਸ ਦਿੰਦਾ ਜਿੱਥੇ ਥੋੜੇ ਬਹੁਤ ਵਿਵਾਦ ਹੋਏ ਨੇ। ਜੀ ਜੇ ਆਪਾਂ ਸ਼ੁਰੂਆਤ ਕਰੀਏ ਬਿਹਾਰ ਤੋਂ, ਬਿਹਾਰ ਦੇ ਵਿੱਚ ਪਟਨਾ ਦੇ ਲਾਗੇ ਇੱਕ ਥਾਂ ਪੈਂਦੀ ਹੈ, ਉੱਥੇ ਇੱਕ ਰੋਲਾ ਹੋਇਆ। ਉੱਥੇ ਦੋ ਗੁੱਟਾਂ 'ਚ ਵਿਵਾਦ ਹੋ ਗਿਆ ਸੀਗਾ, ਪਰ ਉਹ ਦੋਵੇਂ ਹਿੰਦੂ ਹੀ ਗੁੱਟ ਸੀਗੇ। ਉੱਥੇ ਜੀ ਫਾਇਰਿੰਗ ਵਗੈਰਾ ਵੀ ਹੋਈ, ਗੱਡੀਆਂ ਦੇ ਸ਼ੀਸ਼ੇ ਵੀ ਤੋੜੇ ਗਏ, ਇਹ ਸਾਰਾ ਕੁਝ ਹੋਇਆ। ਝਾਰਖੰਡ 'ਚ ਵੀ ਦੇਖਣ ਨੂੰ ਮਿਲਿਆ, ਦੋ ਗੁੱਟਾਂ 'ਚ ਆਪਸ 'ਚ ਪਥਰਾਅ ਹੋਏ ਤੇ ਹਿੰਦੂ ਮੁਸਲਮਾਨ ਦਾ ਰੰਗਤ ਦੇਣ ਦੀ ਕੋਸ਼ਿਸ਼ ਹੋਈ, ਪਰ ਉਹ ਸਫਲ ਨਹੀਂ ਹੋ ਪਾਏ। ਤੇ ਜੇ ਆਪਾਂ ਗੱਲ ਕਰ ਲਈਏ ਪੱਛਮੀ ਬੰਗਾਲ 'ਚ ਵੀ ਇਹ ਸਾਰਾ ਕੁਝ ਹੋਇਆ। ਨੰਦੀਗ੍ਰਾਮ 'ਚ ਵੀ ਜਿਹੜੇ ਉੱਥੇ ਕਿਤੇ ਨਾ ਕਿਤੇ ਨੰਦੀਗ੍ਰਾਮ ਅਤੇ ਵੀਰਭੂਮ ਦੋ ਥਾਵਾਂ ਤੇ ਕਿਤੇ ਨਾ ਕਿਤੇ ਇਸ ਕਿਸਮ ਦੇ ਆਰੋਪ ਲੱਗੇ ਕਿ ਉੱਥੇ ਕਮਿਊਨਲ ਟੈਂਸ਼ਨ ਵਧੀ ਹੈਗੀ ਆ। ਉੱਥੇ ਹਿੰਦੂਤਵਾ ਗਰੁੱਪਸ ਨੇ ਮਾਹੌਲ ਨੂੰ ਜੀ ਕੰਪਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ।
ਤੁਸੀਂ ਇੱਕ ਚੀਜ਼ ਟਰੈਕ ਕਰੋ, ਜਿਵੇਂ ਬਿਹਾਰ ਦੇ ਵਿੱਚ ਘਟਨਾਵਾਂ ਵਾਪਰੀਆਂ ਜਾਂ ਫਿਰ ਪੱਛਮੀ ਬੰਗਾਲ 'ਚ, ਇਹ ਦੋਵੇਂ ਜੀ ਸੂਬਿਆਂ 'ਚ ਅੱਗੇ ਆਪਾਂ ਨੂੰ ਪਤਾ ਹੈ ਕਿ ਇਲੈਕਸ਼ਨ ਹੋਣ ਜਾ ਰਹੇ ਨੇ, ਦੋਵੇਂ ਇਲੈਕਸ਼ਨ ਵਾਲੇ ਸੂਬੇ ਨੇ। ਤੇ ਬਾਕੀ ਉੱਤਰ ਪ੍ਰਦੇਸ਼ 'ਚ ਵੀ ਇਲੈਕਸ਼ਨ ਹੋਣੇ ਤੇ ਉੱਤਰ ਪ੍ਰਦੇਸ਼ ਤੋਂ ਵੀ ਘਟਨਾਵਾਂ ਸਾਹਮਣੇ ਆਈਆਂ। ਜੇ ਮੈਂ ਉੱਤਰ ਪ੍ਰਦੇਸ਼ ਦੀ ਗੱਲ ਕਰਾਂ ਤਾਂ ਸ਼ਾਹਜਹਾਂਪੁਰ 'ਚ ਵਿਵਾਦ ਹੋਇਆ। ਸ਼ਾਹਜਹਾਂਪੁਰ 'ਚ ਆਪਾਂ ਨੂੰ ਦੇਖਣ ਨੂੰ ਮਿਲਿਆ ਕਿ ਉੱਥੇ ਜਿਹੜੇ ਇੱਕ ਹਿਸਾਬ ਨਾਲ ਉਹ ਜਲੂਸ ਕੱਢਣ ਵਾਲੇ ਸੀਗੇ, ਹੋਲੀ ਦਾ ਜਲੂਸ ਕੱਢ ਰਹੇ ਸੀ, ਉਹਨਾਂ ਨੇ ਜੀ ਮਸਜਿਦਾਂ ਕੋਲ ਜਾ ਕੇ ਪਥਰਾਵ ਵਗੈਰਾ ਕੀਤੇ, ਹੁੜਦੰਗ ਵਗੈਰਾ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਮਸਜਿਦਾਂ ਦੇ ਬਾਹਰ ਫੋਰਸ ਤੈਨਾਤ ਸੀ ਤੇ ਡਰੋਨ ਵੀ ਉੱਡ ਰਹੇ ਸੀ। ਉਸ ਤੋਂ ਬਾਵਜੂਦ ਵੀ ਉੱਥੇ ਜਿਹੜੀ ਹੁੜਦੰਗੀ ਕੀਤੀ ਗਈ ਹੈਗੀ ਆ। ਪੁਲਿਸ ਤੋਂ ਵੀ ਜੀ ਜਦੋਂ ਕੰਟਰੋਲ ਲਈ, ਉਦੋਂ ਪੁਲਿਸ ਵਾਲਿਆਂ ਨੇ ਉਹਨਾਂ ਨੂੰ ਦੜਾ ਕੇ ਕੁੱਟਿਆਗਾ। ਤੇ ਉਨਾਓ ਦੇ ਵਿੱਚ ਵੀ ਇਸ ਕਿਸਮ ਦਾ ਆਪਾਂ ਨੂੰ ਦੇਖਣ ਨੂੰ ਮਿਲਿਆਗਾ ਕਿ ਉੱਥੇ ਵੀ ਇਸੇ ਕਿਸਮ ਦਾ ਮਾਮਲਾ ਸੀਗਾ। ਇੱਕ ਜੀ ਉੱਤਰ ਪ੍ਰਦੇਸ਼ ਦਾ ਜਿਹੜਾ ਐਸਆਈ ਹੈ ਉਹ ਘਾਇਲ ਹੋਇਆ ਹੈਗਾ ਇਸ ਸਾਰੇ ਮਾਮਲਿਆਂ ਦੌਰਾਨ, ਤੇ ਕਈ ਸਾਰੇ ਜੀ ਹੋਰ ਪੁਲਿਸ ਵਾਲਿਆਂ ਨੂੰ ਮਾੜੀਆਂ ਮੋਟੀਆਂ ਸੱਟਾਂ ਲੱਗੀਆਂ ਨੇ। ਬਾਕੀ ਉਹਨਾਂ ਉਹ 'ਚ ਖਾਸੇ ਹੁੜਦੰਗੀ ਦੇਖਣ ਨੂੰ ਮਿਲੇ, ਜਿਹੜੇ ਕੋਸ਼ਿਸ਼ ਕਰ ਰਹੇ ਸੀ ਕਿ ਉੱਥੇ ਕੀਤੀ ਜਾ ਉੱਥੇ ਮਤਲਬ ਹੋਲੀ ਦੇ ਰੰਗ 'ਚ ਭੰਗ ਡਾਲਿਆ ਜਾਵੇ, ਇਸ ਕਿਸਮ ਦੀ ਕੋਸ਼ਿਸ਼ਾਂ ਵੀ ਹੋਈਆਂ। ਬਾਕੀ ਮੁਸਲਮਾਨਾਂ ਨੂੰ ਟਾਰਗੇਟ ਕਰਨ ਦੀਆਂ ਵੀ ਘਟਨਾਵਾਂ ਕੁਝ ਸੀਗੀਆਂ, ਪਰ ਉਹ ਕਿਤੇ ਨਾ ਕਿਤੇ ਹਿੰਦੂ ਭਾਈਚਾਰੇ ਨੇ ਬਾਅਦ 'ਚ ਉਹਨਾਂ ਨੂੰ ਉਹ ਕਰਨ ਦੀ ਕੋਸ਼ਿਸ਼ ਕੀਤੀ। ਜਿਵੇਂ ਮੱਧ ਪ੍ਰਦੇਸ਼ 'ਚ ਕੀ ਹੋਇਆ ਕਿ ਮੱਧ ਪ੍ਰਦੇਸ਼ ਜਿੱਥੇ ਮਊ 'ਚ ਸਾਰਾ ਦੰਗਾ ਭੜਕਿਆ ਸੀਗਾ, ਉੱਥੇ ਮੁਸਲਮਾਨਾਂ ਨੇ ਆਪਣੀ ਨਮਾਜ਼ ਅਤਾ ਕਰਕੇ ਉਸ ਤੋਂ ਬਾਅਦ ਹੋਲੀ ਖੇਡੀ ਹੈਗੀ ਆ ਕੇ ਹਿੰਦੂਆਂ ਜੀ ਨਾਲ, ਤੇ ਹਿੰਦੂ ਭਾਈਚਾਰੇ ਨੇ ਵੀ ਉਹਨਾਂ ਨੂੰ ਸ਼ਾਂਤੀ ਨਾਲ ਨਮਾਜ਼ ਅਤਾ ਕਰਨ ਦਿੱਤੀ ਹੈਗੀ ਆ, ਤੇ ਉੱਥੇ ਕੋਈ ਹਮ, ਕਮਿਊਨਲ ਟੈਨਸ਼ਨ ਨਹੀਂ ਹੋਈ। ਉਹ ਸੋਨੀ ਜੀ ਮਤਲਬ ਏਦਾਂ ਦੇ ਐਗਜ਼ਾਮਪਲ ਵੀ ਆਏ, ਪਰ ਕਈ ਮਤਲਬ ਉੱਤਰ ਪ੍ਰਦੇਸ਼ ਹੋ ਗਿਆ, ਬਿਹਾਰ ਹੋ ਗਿਆ, ਪੱਛਮੀ ਬੰਗਾਲ ਹੋ ਗਿਆ, ਉੱਥੋਂ ਆਪਾਂ ਨੂੰ ਚੀਜ਼ਾਂ ਗੜਬੜ ਦਿਸੀਆਂ, ਕਿਉਂਕਿ ਆਪਾਂ ਨੂੰ ਪਤਾ ਕਿ ਉੱਤਰ ਪ੍ਰਦੇਸ਼ 2027 ਚ ਚੋਣਾਂ ਨੇ, ਤੇ ਅਗਲੇ ਹੀ ਸਾਲ ਬਿਹਾਰ ਚ ਤਾਂ ਇਸੇ ਸਾਲ ਚੋਣ ਨੇ, ਤੇ ਪੱਛਮੀ ਬੰਗਾਲ ਚ ਅਗਲੇ ਸਾਲ ਚੋਣ ਨੇ। ਇਸ ਕਰਕੇ ਜੀ ਉੱਥੇ ਪਹਿਲਾਂ ਹੀ ਹਿੰਦੂਤਵ ਗਰੁੱਪ ਮਾਹੌਲ ਬਣਾ ਰਹੇ ਨੇ। ਜੀ ਜੀ ਸੋ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਕੋਈ ਘਟਨਾ ਦਰਜ ਹੋਈ ਹੈ ਜਾਂ ਨਹੀਂ ਜੀ? ਨਹੀਂ ਨਹੀਂ, ਪੰਜਾਬ 'ਚ ਵੀ ਹੋਈ ਬਾਈ, ਪੰਜਾਬ 'ਚ ਵੀ ਹੋਈ। ਪੰਜਾਬ 'ਚ ਜੇ ਆਪਾਂ ਗੱਲ ਕਰ ਲਈ ਲੁਧਿਆਣੇ ਦੀ, ਲੁਧਿਆਣੇ 'ਚ ਇਹ ਸਾਰਾ ਕੁਝ ਵਾਪਰਿਆਗਾ। ਲੁਧਿਆਣੇ 'ਚ ਪੂਰੇ 35-36 ਲੋਕ ਘਾਇਲ ਹੋਏ ਨੇ, ਤੇ ਉੱਥੇ ਜਿਹੜਾ ਤਿੰਨ 35 ਲੋਕਾਂ ਤੇ FIR ਹੋਈ ਹੈ, ਤੇ ਮਤਲਬ ਘਾਇਲ ਤਾਂ ਖਾਸੇ ਹੋਏ ਨੇ। ਉੱਥੇ ਮੀਆਂ ਮਾਰਕੀਟ ਹੈ ਲੁਧਿਆਣੇ 'ਚ, ਆਪਾਂ ਨੂੰ ਪਤਾ ਖਾਸੀ ਫੇਮਸ ਹੈ। ਜੀ ਉੱਥੇ ਜਦੋਂ ਜੁਮੇ ਦੀ ਨਮਾਜ਼ ਅਦਾ ਕਰਨ ਗਏ, ਉਹ ਉਸ ਟਾਈਮ ਕਿਤੇ ਨਾ ਕਿਤੇ ਈਂਟ ਰੋੜੇ ਪੱਥਰ ਹਿੰਦੂਤਵ ਗਰੁੱਪ ਹੈਗੇ ਆ ਲੁਧਿਆਣੇ ਦੇ, ਉਹਨਾਂ ਨੇ ਬਰਸਾਣੀਆਂ ਸ਼ੁਰੂ ਕਰਤੀਆਂ। ਲੁਧਿਆਣੇ ਦੇ ਵਿੱਚ RSS ਸਭ ਤੋਂ ਜ਼ਿਆਦਾ ਕੰਮ ਕਰ ਰਹੀ ਹੈ। ਮੈਂ ਕਈ ਵਾਰ ਆਪਣੇ ਮੈਂ ਬੁਲੇਟਿਨਾਂ ਜੀ 'ਚ ਵੀ ਦੱਸਦਾ ਰਿਹਾ। ਲੋਕ ਸਭਾ ਪੁਨੀਆ ਜੀ ਦੇ ਚੋਣ ਸੀ। ਮੈਂ ਉਹੀ ਗੱਲ ਤੋਰਨ ਲੱਗਾ ਸੀ ਕਿ ਮੇਰੇ ਲਈ ਵੀ ਸਾਡੇ ਸੁਣ ਰਹੇ ਸਰੋਤਿਆਂ ਲਈ ਵੀ ਇਹ ਹੈਰਾਨੀਜਨਕ ਗੱਲ ਹੈ ਕਿ ਪੰਜਾਬ ਤਾਂ ਇਹੋ ਜਿਹੀਆਂ ਚੀਜ਼ਾਂ ਨੂੰ ਨਕਾਰਦਾ ਰਿਹਾ। ਹਿੰਦੂ ਸਿੱਖ, ਹਿੰਦੂ ਮੁਸਲਿਮ, ਇਹ ਸਾਰੀਆਂ ਚੀਜ਼ਾਂ ਨੂੰ ਨੈਗਲੈਕਟ ਕਰਨ ਵਾਲਾ ਪੰਜਾਬ ਹਮੇਸ਼ਾ ਅੱਗੇ ਰਿਹਾ। ਉਹਨੇ ਇਹੋ ਜਿਹੇ ਕਨਫਲਿਕਟ ਕਦੀ ਸਵੀਕਾਰ ਨਹੀਂ ਕੀਤੇ, ਜਦੋਂ ਵੀ ਆਏ ਨੇ ਤਾਂ ਉਹਨੂੰ ਡਿਫੀਟ ਹੀ ਮਿਲੀ ਹੈ। ਤੇ ਇਹ ਕਿਵੇਂ ਹੋ ਗਿਆ ਜੀ? ਇਹਦਾ ਜਰਾ ਮੁੱਢ ਦੱਸੋ, ਕਿਵੇਂ? ਜਿੱਦਾਂ ਤੁਸੀਂ ਹੁਣ ਜ਼ਿਕਰ ਕਰ ਰਹੇ ਹੋ ਕਿ RSS ਬਹੁਤ ਜ਼ਿਆਦਾ ਜੰਗੀ ਪੱਧਰ ਤੇ ਲੁਧਿਆਣੇ 'ਚ ਕੰਮ ਕਰ ਰਹੀ ਹੈ। ਕੁਝ ਕੁ ਉਦਾਹਰਨਾਂ ਤਾਂ ਮੈਂ ਵੀ ਦੇਖੀਆਂ ਨੇ, ਕੁਝ ਕੁ ਚੀਜ਼ਾਂ ਨਜ਼ਰ ਆਉਂਦੀਆਂ ਨੇ ਸਾਹਮਣੇ। ਉਹ ਅੱਖਾਂ ਖੋਲ ਕੇ ਜੇਕਰ ਬੰਦਾ ਧਿਆਨ ਨਾਲ ਦੇਖੇ ਤਾਂ ਪਤਾ ਲੱਗ ਜਾਂਦਾ। ਤੇ ਬਾਕੀ ਤੁਸੀਂ ਜ਼ਿਕਰ ਕਰਿਓ ਕਿ ਪੰਜਾਬ ਨੂੰ ਤਾਂ ਨਹੀਂ ਮੰਨਿਆ ਜਾਂਦਾ ਸੀ, ਹੁਣ ਇੱਥੇ ਵੀ ਹੋ ਗਈ ਘਟਨਾ। ਹਾਂ ਦੇਖੋ, ਲੁਧਿਆਣੇ ਦੇ ਵਿੱਚ ਜਿਹੜੀ ਬਾਹਰਲੀ ਆਪਾਂ ਕਹੀਏ ਕਿ ਜੋ ਪੂਰਬੀਏ ਨੇ, ਉੱਤਰ ਪ੍ਰਦੇਸ਼ ਬਿਹਾਰ ਤੋਂ ਲੋਕ ਨੇ, ਉਹ ਵੀ ਖਾਸੇ ਨੇ। ਹਿੰਦੂ ਜੋ ਭਾਈਚਾਰਾ ਉਹ ਵੀ ਖਾਸਾ ਹੈਗਾ, ਤੇ ਆਪਾਂ ਨੂੰ ਉਹਦਾ ਜਿਹੜਾ RSS ਦਾ ਕੰਮ ਹੈ ਉਹਦਾ ਪ੍ਰਗਟਾਵਾ ਆਪਾਂ ਨੂੰ ਲੋਕ ਸਭਾ ਚੋਣਾਂ ਵਿੱਚ ਵੀ ਦੇਖਣ ਨੂੰ ਮਿਲਿਆ ਸੀ, ਜਿੱਥੇ ਜਿਹੜਾ ਰਵਨੀਤ ਬਿੱਟੂ BJP ਦਾ ਕੈਂਡੀਡੇਟ ਸੀਗਾ, ਉਹ ਲੁਧਿਆਣੇ ਦੇ ਲਗਭਗ ਸਾਰੀਆਂ ਸ਼ਹਿਰੀਆਂ ਸੀਟਾਂ ਤੇ ਉਹ ਅੱਗੇ ਸੀਗਾ। ਤੇ ਹੁਣ ਜੇ ਆਪਾਂ ਗੱਲ, ਉਹ ਤਾਂ ਚਲੋ ਇਲੈਕਟੋਰਲ ਗੱਲ ਹੋ ਗਈ, ਹੁਣ ਤਾਂ ਆਪਾਂ ਭਾਈਚਾਰੇ ਦੀ ਗੱਲ ਕਰ ਰਹੇ ਹਾਂ। ਇੱਥੇ ਲੁਧਿਆਣੇ ਦੇ ਵਿੱਚ ਮੀਆਂ ਮਾਰਕੀਟ ਦੇ ਵਿੱਚ ਇਹ ਘਟਨਾ ਵਾਪਰੀ ਹੈਗੀ ਆ। ਉੱਥੇ ਲੋਕ ਜਦੋਂ ਨਮਾਜ਼ ਅਦਾ ਕਰਨ ਲੱਗੇ, ਮੁਸਲਿਮ ਭਾਈਚਾਰੇ ਦੇ ਲੋਕ ਜਦੋਂ ਨਮਾਜ਼ ਅਦਾ ਕਰ ਰਹੇ ਸੀਗੇ, ਉਦੋਂ ਇਹ ਜੀ ਹਿੰਦੂਤਵ ਵਾਲੇ ਜਿਹੜੇ ਸੰਗਠਨ ਹੈਗੇ ਆ ਲੁਧਿਆਣੇ ਦੇ, ਉਹ ਇਕੱਠੇ ਹੋ ਕੇ ਆਏ। ਉਹਦੇ ਚ ਬਜਰੰਗ ਦਲ ਵਾਲੇ ਵੀ ਸੀਗੇ, ਸ਼ਿਵ ਸੈਨਾ ਵਾਲੇ ਵੀ ਸੀਗੇ। ਉਹਨਾਂ ਨੇ ਆ ਕੇ ਪਥਰਾ ਕੀਤਾ ਮੁਸਲਮਾਨਾਂ ਤੇ। ਉਸ ਤੋਂ ਬਾਅਦ ਕਹਿੰਦੇ ਕਿ ਮਾਮਲਾ ਬਹੁਤ ਜ਼ਿਆਦਾ ਗੰਭੀਰ ਹੋ ਗਿਆ ਸੀਗਾ, ਤੇ ਲੁਧਿਆਣੇ ਦੀ ਪੁਲਿਸ ਨੇ FIR ਦਰਜ ਕੀਤੀ, ਜਿਹਦੇ ਚ ਵਿਨੋਦ, ਅਜੀਤ, ਗਗਨ, ਅਸ਼ੋਕ, ਕ੍ਰਿਸ਼ਨ, ਸੰਦੀਪ, ਪੱਪੂ, ਮਨੋਜ, ਵਿਦਿਆਰਥੀ, ਜਤਿੰਦਰ, ਧਰਮਿੰਦਰ, ਮੁੰਨਾ, ਬਿਰਜੂ, ਕਨਈਆ,
ਬਾਬੂ, ਮਨੰਦ, ਅਮਰਜੀਤ, ਲక్ష్మణ, ਸਰਵਣ, ਇਹ ਤੁਸੀਂ ਸਾਰੇ ਨਾਂ ਦੇਖੋ ਜੀ, ਤੁਹਾਨੂੰ ਸਮਝ ਆ ਜਾਊਗਾ ਕਿ FIR ਕਿਹਨਾਂ ਤੇ ਦਰਜ ਹੋਈ ਹੈ। ਤੇ ਹਜੇ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਰੇਡ ਵੀ ਕੀਤੀ ਜਾ ਰਹੀ ਹੈਗੀ। ਉਹਨਾਂ ਨੇ ਮਸਜਿਦ 'ਚ ਵੜ ਕੇ ਵੀ ਕਿਤੇ ਨਾ ਕਿਤੇ ਹੰਗਾਮੇਬਾਜ਼ੀ ਕੀਤੀ ਹੈ। ਜਿਹੜੇ ਮੁਸਲਿਮ ਸਮਾਜ ਦੇ ਜਿਹੜੇ ਆਗੂ ਹੈਗੇ ਆ, ਮੁਹੰਮਦ ਮੁਸਤਕਿਮ, ਉਹਨਾਂ ਨੇ ਮੀਡੀਆ ਨੂੰ ਬਿਆਨ ਦਿੰਦਿਆਂ ਕਿਹਾ ਕਿ ਜਿਹੜੀ ਬਲਾਲ ਮਸਜਿਦ ਹੈਗੀ ਆ, ਉੱਥੇ ਜੀ ਦੁਪਹਿਰ 1 ਵਜੇ ਜੁਮੇ ਦੀ ਨਮਾਜ਼ ਅਦਾ ਹੋਣੀ ਸੀਗੀ। ਉੱਥੇ ਜਿਹੜੇ ਇਹ ਸ਼ਰਾਰਤੀ ਤੱਤਵ ਸੀਗੇ, ਇਹਨਾਂ ਨੇ ਹੁੜਦੰਗਬਾਜ਼ੀ ਕੀਤੀ ਆ ਕੇ, ਤੇ ਉਸ ਤੋਂ ਬਾਅਦ ਪਥਰਾਅ ਵਗੈਰਾ ਵੀ ਕੀਤੇ ਹੈਗੇ। ਮਸਜਿਦ ਦੇ ਜਿਹੜੇ ਸ਼ੀਸ਼ੇ ਸੀਗੇ ਉਹ ਵੀ ਟੁੱਟੇ ਹੋਏ, ਖਿੜਕੀਆਂ ਟੁੱਟੀਆਂ ਹੋਈਆਂ ਨੇ। ਤੇ ਤੁਸੀਂ ਲਾਓ ਇਹ ਇਹਨਾਂ ਦੇ ਮਤਲਬ ਇੰਨਾ ਪਵਿੱਤਰ ਸਥਾਨ ਹੁੰਦਾ ਮਸਜਿਦ, ਕਿਸੇ ਦੀ ਮਸੀਤ ਦੇ ਅੰਦਰ ਜਾ ਕੇ ਇਹਨਾਂ ਨੇ ਤੋੜਫੋੜ ਕੀਤੀ ਹੈ। ਇੰਨੇ ਜ਼ਿਆਦੇ ਅੱਗੇ ਗਏ ਨੇ, ਉੱਥੇ ਇਹਨਾਂ ਨੇ ਜੈ ਸ਼੍ਰੀ ਰਾਮ ਦੇ ਨਾਰੇ ਲਾਏ ਤੇ ਮੁਸਲਮਾਨਾਂ ਨੂੰ ਖਾਸਾ ਟਾਰਗੇਟ ਕੀਤਾ ਹੈਗਾ। ਤੇ ਉਸ ਤੋਂ 200-300 ਲੋਕ ਸੀਗੇ, ਜ਼ਿਆਦਾ ਲੋਕ ਨਹੀਂ ਸੀ, 200-300 ਲੋਕ ਸੀਗੇ। ਪਰ ਇੱਕ ਵਾਰ ਤਾਂ ਉਹਨਾਂ ਨੇ ਹਿੰਦੂ ਮੁਸਲਮਾਨ ਵਾਲਾ ਐਂਗਲ ਦੇ ਹੀ ਦਿੱਤਾ। ਮੀਡੀਆ ਵੀ ਮੈਂ ਦੇਖ ਰਿਹਾ, ਮੀਡੀਆ ਇਸ ਕਿਸਮ ਨਾਲ ਇਹਨੂੰ ਕਵਰ ਨਹੀਂ ਕਰ ਰਿਹਾ ਕਿ ਜਾ ਕੇ ਜਿਹੜੇ ਹਿੰਦੂਤਵ ਸੰਗਠਨ ਸੀਗੇ, ਬਜਰੰਗ ਦਲ, ਸ਼ਿਵ ਸੈਨਾ ਵਾਲੇ, ਇਹਨਾਂ ਨੇ ਜਾ ਕੇ ਪਥਰਾ ਕੀਤਾ ਮਸਜਿਦਾਂ ਤੇ। ਇਹ ਲਿਖ ਰਹੇ ਨੇ ਹੋਇਆ ਹਿੰਦੂ ਮੁਸਲਿਮ ਦੰਗਾ। ਹਿੰਦੂ ਮੁਸਲਿਮ ਦੰਗਾ ਤਾਂ ਉਦੋਂ ਆਪਾਂ ਮੰਨਦੇ ਜਦੋਂ ਦੋਵੇਂ ਬਰਾਬਰ ਦੇ ਪਾਰਟਿਸਿਪੈਂਟ ਹੁੰਦੇ। ਉਹ ਤਾਂ ਵਿਚਾਰੇ ਗਲੋਰੀਫਾਈ ਕਰ ਰਹੇ ਨੇ। ਨਮਾਜ਼ ਅਦਾ ਕਰ ਰਹੇ ਸੀਗੇ, ਮਸਜਿਦ ਦੇ ਵਿੱਚ ਸੀਗੇ। ਉੱਥੇ ਤੁਸੀਂ ਜਾ ਕੇ ਪਥਰਾ ਕਰ ਰਹੇ ਹੋ, ਉਹਨਾਂ ਦੀ ਮਸਜਿਦ ਨੂੰ ਨੁਕਸਾਨ ਪਹੁੰਚਾ ਰਹੇ ਹੋ, ਬੇਅਦਬੀ ਕਰ ਰਹੇ ਹੋ। ਇਹ ਚੀਜ਼ਾਂ ਬਹੁਤ ਅਜੀਬ ਲੱਗੀਆਂ। ਮਤਲਬ ਮੇਰਾ ਜਦੋਂ ਮੈਂ ਕੱਲ ਇਹ ਖਬਰ ਦੇਖ ਰਿਹਾ ਸੀਗਾ, ਮੈਂ ਤਾਂ ਐਂ ਲੱਗਿਆ ਕਿ ਯਾਰ ਪੰਜਾਬ 'ਚ ਤਾਂ ਇਹ ਜਿਹੜੇ RSS ਵਾਲੇ ਨੇ, ਇਹ ਖਾਸੇ ਮਤਲਬ ਕੰਮ ਨੂੰ ਸੀਰੀਅਸ ਹੋ ਕੇ ਲੱਗੇ ਹੋਏ ਨੇ। ਤੇ ਇਹ ਤਾਂ ਮਤਲਬ ਇਹਨਾਂ ਦਾ ਜਿਹੜਾ ਪ੍ਰੋਜੈਕਟ ਹੈ, ਮੈਨੂੰ ਲੱਗਦਾ ਕਿ ਸ਼ਹਿਰਾਂ 'ਚ ਚੱਲੂਗਾ। ਮੈਂ ਬਰਨਾਲੇ ਵੀ ਦੇਖਿਆਗਾ, ਬਠਿੰਡੇ ਵੀ ਵੇਖਿਆਗਾ ਇਹਨਾਂ ਦਾ, ਲੁਧਿਆਣੇ ਵੀ ਵੇਖਿਆਗਾ, ਅੰਮ੍ਰਿਤਸਰ ਵੀ ਵੇਖਿਆਗਾ। ਇਹ ਹੌਲੀ ਸ਼ਹਿਰਾਂ 'ਚ ਅੱਗੇ ਵਧ ਰਹੇ ਨੇ। ਜਿਹੜਾ ਪੈਰ ਪਸਾਰ ਰਹੇ ਨੇ। ਅੱਗੇ ਵਧ ਰਹੇ ਨੇ ਬਈ ਪੂਰਾ, ਤੇ ਪੂਰਾ ਇਹਨੂੰ ਕਮਲਾਈਜ਼ ਕਰਨਗੇ ਪੰਜਾਬ ਦੇ ਮਾਹੌਲ ਨੂੰ। ਖਾਸ ਕਰ ਇਹ ਜਿਹੜਾ ਹਿੰਦੂਤਵ ਵਾਲਾ ਜਿਹੜਾ ਸਾਰਾ ਇਹਨਾਂ ਦਾ ਏਜੰਡਾ ਹੈ, ਉਹਦੇ 'ਚ ਤੁਸੀਂ ਦੇਖੋਗੇ ਤੇ ਇਹਨਾਂ ਨੇ ਪ੍ਰੋਪਰ ਸੰਗਠਨ ਬਣਾ ਰੱਖੇ ਨੇ ਹੁਣ, ਜਿਹੜਾ ਪੂਰਾ ਇੱਕ ਹਿਸਾਬ ਨਾਲ ਉਹਨਾਂ ਸੰਗਠਨਾਂ ਦਾ ਕੰਮ ਹੀ ਕਮਿਊਨਲਾਈਜੇਸ਼ਨ ਕਰਨਾ ਹੈਗਾ। ਜਿਹੜੇ ਮੁਸਲਿਮ ਮਾਈਨੋਰਿਟੀਜ਼ ਨੂੰ ਟਾਰਗੇਟ ਕਰਨਾ ਹੋ ਗਿਆ। ਕਈ ਥਾਵਾਂ ਤੇ ਉਹ ਜਿਹੜਾ ਪ੍ਰੋਪੇਗੈਂਡਾ ਉਹਦਾ ਐਂਟੀ ਸਿੱਖ ਵੀ ਹੁੰਦਾ ਹੈਗਾ, ਪਰ ਉਹ ਬਹੁਤ ਸਟਰਲ ਤਰੀਕੇ ਨਾਲ। ਦੇਖੋ, ਮੁਸਲਮਾਨਾਂ ਨਾਲ ਤਾਂ ਡਾਇਰੈਕਟ ਕਨਫਰੰਟੇਸ਼ਨ 'ਚ ਜਾਂਦੇ ਨੇ, ਉਹਨਾਂ ਨੂੰ ਤਾਂ ਟਾਰਗੇਟ ਕਰਦੇ ਨੇ। ਸਿੱਖਾਂ ਵਾਲੇ ਵੇਲੇ ਇਹ ਡਿਪਲੋਮੈਟਿਕ ਬਣਦੇ ਨੇ, ਤਰੀਕੇ ਨਾਲ ਸਿੱਖਾਂ ਦੀ ਕਿਰਦਾਰਕੁਸ਼ੀ ਕਰਦੇ ਨੇ ਕਿ ਜਿਹੜਾ ਆਮ ਸਿੱਖ ਹੁੰਦਾ ਉਹ ਤਾਂ ਵਿਚਾਰੇ ਨੂੰ ਪਕੜ 'ਚ ਵੀ ਨਹੀਂ ਆਉਂਦੀ। ਸਾਡੇ ਵਰਗੇ ਲੋਕ ਜਦੋਂ ਉਹਨਾਂ ਚੀਜ਼ਾਂ ਨੂੰ ਪੜ੍ਹਦੇ ਹੈਗੇ ਆ, ਇਹਨਾਂ ਦੇ ਮੈਟੀਰੀਅਲ ਨੂੰ, ਇਹਨਾਂ ਦੇ ਜਿਹੜੇ ਪ੍ਰੋਪੇਗੈਂਡਾ ਨੂੰ, ਉਦੋਂ ਆਪਾਂ ਫੜ ਲੈਂਦੇ ਆ ਕਿ ਹਾਂ ਦੇਖੋ ਇਹ ਐਂਟੀ ਸਿੱਖ ਹੈਗਾ, ਇਹ ਇਸ ਕਿਸਮ ਨਾਲ ਅੱਗੇ ਵਧ ਰਹੇ ਨੇ। ਤੇ ਇਹ ਲੱਗਿਆ ਹੋਇਆ, ਇਹਨਾਂ ਦਾ ਪੂਰਾ ਪ੍ਰੋਜੈਕਟ ਚੱਲਿਆ ਹੋਇਆ ਜੀ ਪੰਜਾਬ 'ਚ। ਜੀ, ਸੋ ਸੌਖੇ ਮੰਗਦੇ ਆ ਕਿ ਕੁਝ ਵੀ ਇਹੋ ਜਿਹਾ ਨਾ ਵਾਪਰੇ ਤੇ ਸਾਰੇ ਭਾਈਚਾਰੇ ਰਲ ਮਿਲ ਕੇ ਰਹਿਣ। ਹਿੰਦੂ ਵੀ ਭਾਈ ਨੇ, ਮੁਸਲਿਮ ਵੀ ਭਾਈ ਨੇ, ਤੇ ਸਿੱਖ ਈਸਾਈ ਜਿੰਨੇ ਵੀ ਰਹਿ ਰਹੇ ਨੇ, ਉਹ ਇੱਕ ਦੂਸਰੇ ਦੇ ਧਰਮ ਤੇ ਟੀਕਾ ਟਿੱਪਣੀ, ਇੱਕ ਦੂਸਰੇ ਦੇ ਧਰਮ ਨੂੰ ਧਾਰਮਿਕ ਤੌਰ ਤੇ ਠੇਸ ਪਹੁੰਚਾਉਣ ਤੋਂ ਬਚਣ ਅਤੇ ਆਪਣੇ ਧਰਮ ਦੇ ਵਿੱਚ ਪੱਕੇ ਰਹੋ। ਪਰ ਦੂਸਰੇ ਨੂੰ ਫੋਰਸਫੁਲੀ ਤੁਸੀਂ ਬਦਲ ਨਹੀਂ ਸਕਦੇ, ਕਿਉਂਕਿ ਪਹਿਲਾਂ ਵੀ ਬਹੁਤ ਰਾਜੇ ਮਹਾਰਾਜੇ ਆ ਚੁੱਕੇ ਨੇ, ਮੁਗਲਾਂ ਨੇ ਪੂਰਾ ਜ਼ੋਰ ਲਾ ਕੇ ਆਪਣਾ ਦੇਖ ਲਿਆ, ਨਹੀਂ ਕਰ ਸਕੇ। ਤੇ ਹੁਣ ਕਿਵੇਂ ਹੋ ਜਾਊਗਾ, ਬੇਸ਼ੱਕ ਯੁੱਗ ਕੋਈ ਵੀ ਚੱਲ ਰਿਹਾ ਹੋਵੇ। ਸੋ ਅਗਲੀ ਖਬਰ ਤੇ ਚੱਲ ਰਹੇ ਆ ਜੀ। ਅਸਾਮ ਦੇ ਵਿੱਚ ਚੋਣਾਂ ਦੀ ਬਿਲਕੁਲ ਤਿਆਰੀ ਹੈ ਤੇ ਅਮਿਤ ਸ਼ਾਹ ਹੁਣੇ ਕਹਿੰਦੇ ਕਿ ਮੈਨੂੰ ਇੱਥੇ ਜੇਲ੍ਹ ਦਾ ਖਾਣਾ ਵੀ ਖਵਾਇਆ ਗਿਆ ਸੀ, ਕਾਂਗਰਸ ਦੇ ਵੱਲੋਂ ਕੁੱਟਿਆ ਵੀ ਗਿਆ ਸੀ। ਇਹ ਕਿਹੋ ਜਿਹੀਆਂ ਗੱਲਾਂ ਤੇ ਉੱਤਰ ਆਏ ਨੇ, ਹੁਣ ਸਿੰਪਥੀ ਭਾਲ ਰਹੇ ਨੇ ਅਸਾਮ 'ਚ ਭਾਈ? ਦੇਖੋ, ਅਸਾਮ 'ਚ ਵੀ ਵਿਧਾਨ ਸਭਾ ਚੋਣ ਹੋਣੇ ਨੇ, ਤੁਸੀਂ ਸਹੀ ਕਹਿ ਰਹੇ ਹੋ। ਉੱਥੇ ਵੀ ਜਿਹੜਾ ਪੂਰਾ ਮਾਹੌਲ ਚੋਣਾਂ ਵਾਲਾ ਬਣਾਇਆ ਜਾ ਰਿਹਾ ਹੈਗਾ। ਤੇ ਅਸਾਮ ਕਿਤੇ ਨਾ ਕਿਤੇ ਨਾਰਥ ਈਸਟ ਦੀ ਐਂਟਰੀ ਤੁਸੀਂ ਮੰਨ ਸਕਦੇ ਹੋ ਇਹਨਾਂ ਵਾਸਤੇ, ਬੀਜੇਪੀ ਵਾਲਿਆਂ ਵਾਸਤੇ। ਤੇ ਅਸਾਮ 'ਚ ਇਹ ਕਮਿਊਨਲਾਈਜ਼ ਤੇ ਖਾਸੇ ਜ਼ੋਰ ਤੇ ਲੱਗੇ ਹੋਏ ਨੇ। ਪਹਿਲਾਂ ਆਪਾਂ ਨੂੰ ਪਤਾ 2016 ਤੋਂ ਪਹਿਲਾਂ ਉੱਥੇ ਕਾਂਗਰਸ ਦੀ ਸਰਕਾਰ ਰਹੀ ਹੈ, ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਕਈ ਸਾਰੇ ਦੰਗੇ ਹਿੰਦੂਤਵ ਵਾਲੇ ਸੰਗਠਨਾਂ ਨੇ ਕਰਾਏ। ਉਸ ਤੋਂ ਬਾਅਦ ਇਹਨਾਂ ਦੀ ਸਰਕਾਰ ਬਣੀ ਸੀਗੀ ਬੀਜੇਪੀ ਤੇ ਜਿਹੜਾ ਮੁੱਖ ਮੰਤਰੀ ਵੀ ਸੀਗਾ ਹਿਮੰਤ ਬਿਸਵਾ ਸ਼ਰਮਾ, ਉਹ ਪਹਿਲਾਂ ਆਪਾਂ ਨੂੰ ਪਤਾ ਕਿ ਕਾਂਗਰਸੀ ਹੁੰਦਾ ਸੀਗਾ, ਤੇ ਉਹ ਸਾਰੇ MLAs ਨੂੰ ਤੋੜ ਕੇ ਬੀਜੇਪੀ ਵੱਲ ਆ ਗਿਆ ਸੀਗਾ ਤੇ ਬੀਜੇਪੀ ਵੱਲੋਂ CM ਬਣਿਆ ਸੀਗਾ। ਜਿਹੜੇ ਕੇਂਦਰ ਦੇ ਗ੍ਰਹਿ ਮੰਤਰੀ ਹੈਗੇ ਆਪਣੇ ਅਮਿਤ ਸ਼ਾਹ, ਉਹ ਅਸਮ ਦੇ ਜੋਰਹਾਟ ਇਲਾਕੇ 'ਚ ਸੀਗੇ। ਉੱਥੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਦੀ ਸਰਕਾਰ ਨੇ ਉਹਨਾਂ ਨੂੰ 7 ਦਿਨ ਵਾਸਤੇ ਜੇਲ੍ਹ 'ਚ ਰੱਖਿਆ ਸੀਗਾ
ਤੇ ਜੇਲ੍ਹ ਦਾ ਖਾਣਾ ਖਵਾਇਆ ਸੀ, ਇਸ ਕਿਸਮ ਦੀਆਂ ਗੱਲਾਂ ਉਹ ਕਹਿ ਰਹੇ ਹੈਗੇ ਆ। ਤੇ ਉਹਨਾਂ ਨੇ ਜਿਹੜਾ ਹਿੰਮਤ ਵਿਸ਼ਵ ਸ਼ਰਮਾ ਹੈ ਉਹਨੂੰ ਪ੍ਰੋਪਰ ਅਮਿਤ ਸ਼ਾਹ ਦਾ ਆਦਮੀ ਮੰਨਿਆ ਜਾਂਦਾ ਹੈਗਾ। ਕਾਂਗਰਸ 'ਚ ਵੀ ਸੀਗਾ, ਉਦੋਂ ਵੀ ਆਰੋਪ ਲੱਗਦੇ ਸੀਗੇ ਕਿ ਹਿੰਮਤ ਵਿਸ਼ਵ ਸ਼ਰਮਾ ਅਮਿਤ ਸ਼ਾਹ ਵਾਸਤੇ ਕੰਮ ਕਰਦਾ ਹੈਗਾ। ਤੇ ਉੱਥੇ ਦੇਖੋ, ਇੱਕ ਆਪਾਂ ਨੂੰ ਪਤਾ ਕਿ ਜਿਹੜਾ CANRC ਵਾਲਾ ਪੂਰਾ ਮੁੱਦਾ ਚੱਲਿਆ ਸੀਗਾ, ਉਦੋਂ ਵੀ ਅਸਮ 'ਚ ਡਿਟੈਂਸ਼ਨ ਸੈਂਟਰ ਬਣਾਏ ਗਏ ਸੀਗੇ, ਜਿਨ੍ਹਾਂ 'ਚ ਆਪਾਂ ਨੂੰ ਪਤਾ ਹੈ ਕਿ ਜਿਹੜੇ ਮੁਸਲਿਮ ਆਬਾਦੀ ਉਹਨਾਂ ਨੂੰ ਰੋਕਿਆ ਗਿਆ ਸੀਗਾ। ਤੇ ਇੱਕ ਪੂਰਾ ਜਿਹੜਾ ਨਾਰਾ ਹਿੰਮਤ ਵਿਸ਼ਵ ਸ਼ਰਮਾ ਹੋਰਾਂ ਦਾ ਰਿਹਾ ਹੀ ਹੈ ਹਿੰਦੂਤਵ ਵਾਲਾ। ਤੇ ਉਹਨਾਂ ਨੇ ਮਤਲਬ ਜਿਹੜੇ ਡਿਟੈਂਸ਼ਨ ਸੈਂਟਰ ਸੀਗੇ ਉਹਨਾਂ ਦੇ ਉੱਪਰ ਬਹੁਤ ਸਾਰੀ ਪੋਲਿਟਿਕਸ ਵੀ ਖੜੀ ਕੀਤੀ ਆਪਣੀ। ਤੇ ਜਿਵੇਂ ਜਰਮਨੀ 'ਚ ਹਿਟਲਰ ਨੇ ਡਿਟੈਂਸ਼ਨ ਸੈਂਟਰ ਬਣਾਏ ਸੀਗੇ ਨਾ, ਉਸ ਕਿਸਮ ਦੇ ਡਿਟੈਂਸ਼ਨ ਸੈਂਟਰ ਸੀਗੇ ਉਹ। ਤੇ ਪੂਰੀ ਐਂਟੀ ਮੁਸਲਿਮ ਕੈਂਪੇਨ ਇਹਨਾਂ ਨੇ ਕੀਤੀ ਹੈਗੀ ਆ। ਇਸ ਟਾਈਮ ਕਾਂਗਰਸ ਦੀ ਹਾਲਤ ਉੱਥੇ ਮਜ਼ਬੂਤ ਹੁੰਦੀ ਵੀ ਦੇਖੀ ਜਾ ਰਹੀ ਹੈ। ਇਸ ਕਰਕੇ ਜਿਹੜਾ ਅਮਿਤ ਸ਼ਾਹ ਹੈਗਾ ਉਹ ਸਪੈਸ਼ਲੀ ਤੁਸੀਂ ਦੇਖਿਓ ਜੇ ਅਸਾਮ ਦੇ ਵਿੱਚ ਸਪੈਸ਼ਲ ਐਫਰਟ ਕਰਨਗੇ, ਸਪੈਸ਼ਲੀ ਜਾ ਕੇ ਉਹ ਰੈਲੀਆਂ ਵੀ ਕਰਨਗੇ, ਸਪੈਸ਼ਲੀ ਉਸ ਇਲੈਕਸ਼ਨ ਨੂੰ ਮੈਨੇਜ ਕਰਨ ਦੀ ਵੀ ਕੋਸ਼ਿਸ਼ ਕਰਨਗੇ। ਕਿਉਂਕਿ ਜਿਹੜੀ BJP ਹੈ ਉਹ ਅਸਮ ਨੂੰ ਲੂਜ਼ ਕਰਨਾ ਉਹਨਾਂ ਵਾਸਤੇ ਖਾਸਾ ਔਖਾ। ਜੇ ਉਹਨਾਂ ਨੇ ਅਸਮ ਲੂਜ਼ ਕਰਤਾ, ਫਿਰ ਉਹਨਾਂ ਦੇ ਹੱਥੋਂ ਕਿਤੇ ਨਾ ਕਿਤੇ ਜਿਹੜਾ ਨੌਰਥ ਈਸਟ ਹੈ ਸਾਰਾ ਉਹ ਹੀ ਨਿਕਲ ਜੂਗਾ। ਇਸ ਕਰਕੇ ਅਸਮ ਨੂੰ ਲੂਜ਼ ਨਹੀਂ ਕਰਨਗੇ ਜਿਹੜੇ ਹੈਗੇ ਆ BJP ਵਾਲੇ। ਇਸੇ ਕਰਕੇ ਅਮਿਤ ਸ਼ਾਹ ਲਗਾਤਾਰ ਉੱਥੇ ਕੈਂਪ ਕਰਨਗੇ, ਇਸ ਕਿਸਮ ਦੀ ਕਮਿਊਨਲਾਈਜੇਸ਼ਨ ਅਸਮ ਦੇ ਵਿੱਚ ਕਰਨਗੇ। ਜੀ, ਸੋ ਅਗਲੀ ਖਬਰ ਤੇ ਜੇਕਰ ਚੱਲੀਏ ਤਾਂ ਆਮ ਆਦਮੀ ਪਾਰਟੀ ਦੇ ਸਰਬਰਾਹ ਆਕਾ ਜਾਂ ਕਹਿ ਲਈਏ ਕਨਵੀਨਰ ਤਾਂ ਇਹ ਕਹਿੰਦੇ ਨੇ, ਸਭ ਕੁਝ ਹੀ ਮੰਨ ਲਓ, ਉਹਨਾਂ ਦੀ ਵਿਪਾਸਨਾ ਖਤਮ ਹੋ ਗਈ ਹੈ ਹੁਸ਼ਿਆਰਪੁਰ ਦੇ ਵਿੱਚ। ਵਿਪਾਸਨਾ ਖਤਮ ਕਰਨ ਤੋਂ ਬਾਅਦ ਤੇ ਹੁਣ ਪੰਜਾਬ ਦੇ ਵਿੱਚ ਦੌਰੇ ਤੇ ਸ਼ੁਰੂ ਹੋ ਗਏ ਨੇ, ਦਿੱਲੀ ਵੱਲ ਨਹੀਂ ਗਏ, ਅੰਮ੍ਰਿਤਸਰ ਗਏ ਨੇ। ਤੇ ਉਸ ਤੋਂ ਬਾਅਦ ਪਲਾਨ ਦੱਸਿਆ ਜਾ ਰਿਹਾ ਲੁਧਿਆਣੇ ਦੇ ਵਿੱਚ ਰੈਲੀ ਦਾ ਵੀ ਹੈ। ਇਹ ਕੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਪੂਰਨ ਤੌਰ ਤੇ ਹੱਥ 'ਚ ਬਾਗਡੋਰ ਲੈ ਲੈਣਗੇ ਲੱਗਦਾ ਕੇਜਰੀਵਾਲ ਸਾਹਿਬ? ਦੇਖੋ, ਜਿਹੜਾ ਅਰਵਿੰਦ ਕੇਜਰੀਵਾਲ ਅਤੇ ਉਹਨਾਂ ਦੀ ਜਿਹੜੀ ਪਤਨੀ ਸੁਨੀਤਾ ਕੇਜਰੀਵਾਲ, ਉਹ 5 ਮਾਰਚ ਨੂੰ ਹੁਸ਼ਿਆਰਪੁਰ ਦੇ ਮਹਿਲਾਂ ਵਾਲੀ 'ਚ ਜਿਹੜਾ ਵਿਪਾਸਨਾ ਸੈਂਟਰ ਉੱਥੇ ਗਏ ਸੀਗੇ। ਤੇ ਜਦੋਂ ਉਹ ਗਏ ਸੀਗੇ ਉਦੋਂ ਹੀ ਬਹੁਤ ਸਾਰੇ ਸਵਾਲਾਂ ਦੇ ਘੇਰੇ 'ਚ ਆਏ ਸੀ, ਬਹੁਤ ਸਾਰੇ ਚੁਟਕਲੇ ਉਹਨਾਂ ਤੇ ਬਣਾਏ ਗਏ। ਤੇ ਹੁਣ ਬਾਹਰ ਨਿਕਲੇ ਨੇ ਪੂਰੇ 10 ਦਿਨ ਬਾਅਦ। ਪਹਿਲਾਂ ਵੀ ਆਪਾਂ ਨੂੰ ਪਤਾ ਕਿ ਵਿਪਾਸਨਾ ਅਰਵਿੰਦ ਕੇਜਰੀਵਾਲ ਜਾਂਦਾ ਰਿਹਾ ਹੈ। ਲੋਕ ਲਗਾਤਾਰ ਇਹ ਕਿਆਸ ਲਗਾ ਰਹੇ ਨੇ ਕਿ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਰਾਜ ਸਭਾ ਦੀ ਸੀਟ, ਪੰਜਾਬ ਦੀ ਰਾਜ ਸਭਾ ਸੀਟ ਤੋਂ ਰਾਜ ਸਭਾ ਭੇਜਿਆ ਜਾਊਗਾ। ਇਸੇ ਕਰਕੇ ਜਿਹੜੀ ਸੀਟ ਖਾਲੀ ਕੀਤੀ ਹੈ ਤੇ ਖਾਲੀ ਕੀਤੀ ਗਈ ਹੈਗੀ ਆ। ਤਾਂ ਇਹ ਬਹੁਤ ਮਤਲਬ ਕਿਤੇ ਨਾ ਕਿਤੇ ਕਿਆਸ ਬਹੁਤ ਪਹਿਲਾਂ ਤੋਂ ਲੱਗ ਰਿਹਾ ਹੈਗਾ। ਤੇ ਮੈਨੂੰ ਲੱਗਦਾ ਕਿ ਉਹ ਹੁਣ ਪੰਜਾਬ 'ਚ ਟਾਈਮ ਦੇਣਗੇ। ਪੰਜਾਬ 'ਚ ਬਹੁਤ ਸਾਰੀਆਂ ਚੀਜ਼ਾਂ ਨੂੰ ਦਾ ਲਾਈਨ ਅਪ ਕਰ ਰਹੇ ਹੈਗੇ ਆ ਉਹ। ਮੈਂ ਰੋਪੜ ਗਿਆ ਕੱਲ ਰਾਤ ਨੂੰ, ਡਿਨਰ ਸਾਡਾ ਰੋਪੜ ਸੀਗਾ। ਤੇ ਰੋਪੜ ਸੋਹਲਕਿਆਂ ਪਿੰਡ ਹੈਗਾ ਰੋਪੜ 'ਚ। ਸੋਹਲਕਿਆਂ ਪਿੰਡ 'ਚ ਅਸੀਂ ਰੁਕੇ ਹੋਏ ਸੀ। ਸੋਹਲਕਿਆਂ ਪਿੰਡ 'ਚ ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਸੀਗੇ। ਮੈਨੂੰ ਲੱਗਿਆ ਕਿ ਆਮ ਆਦਮੀ ਪਾਰਟੀ ਦਾ ਨੈਰੇਟਿਵ ਖਾਸਾ ਡਾਊਨ ਹੋਊਗਾ ਲੋਕਾਂ 'ਚ, ਕਿਉਂਕਿ ਆਪਾਂ ਦੇਖਦੇ ਹਾਂ ਕਿ ਜਿਹੜਾ ਓਪੀਨੀਅਨ ਬਿਲਡਰ ਸੈਕਸ਼ਨ ਹੈ, ਖਾਸ ਕਰ ਪੱਤਰਕਾਰ, ਵਕੀਲ, ਡਾਕਟਰ ਜਾਂ ਸਿਵਲ ਸੁਸਾਇਟੀ ਵਾਲੇ ਹੋ ਗਏ ਆ, ਜਿਹੜੇ ਅੰਦੋਲਨਾਂ 'ਚ ਇੰਟਰਸਟਿਡ ਰਹਿੰਦੇ ਨੇ ਲੋਕ, ਉਹ ਹੋ ਗਏ, ਉਹ ਆਮ ਆਦਮੀ ਪਾਰਟੀ ਤੋਂ ਖਾਸੇ ਮਤਲਬ ਨਾਰਾਜ਼ ਨੇ। ਪਰ ਮੈਂ ਹੈਰਾਨ ਰਹਿ ਗਿਆ ਦੇਖ ਕੇ ਉੱਥੇ, ਮਤਲਬ ਉਸ ਪਿੰਡ 'ਚ ਬਹੁਤ ਸਾਰੇ ਲੋਕ ਸੀਗੇ ਜਿਨ੍ਹਾਂ ਦਾ ਹਾਲੇ ਤੱਕ ਯਕੀਨ ਭਗਵੰਤ ਮਾਨ ਤੇ ਸੀਗਾ। ਬਾਕੀ ਬਹੁਤ ਸਾਰੇ ਲੋਕ ਏਦਾਂ ਦੇ ਵੀ ਸੀ ਜਿਹੜੇ ਮੈਨੂੰ ਇਹ ਵੀ ਕਹਿ ਰਹੇ ਸੀ, ਬਾਈ ਜੀ ਅਸੀਂ 2022 'ਚ ਵੋਟਾਂ ਭਗਵੰਤ ਮਾਨ ਨੂੰ ਪਾਈਆਂ ਸੀਗੀਆਂ ਪਰ ਹੁਣ ਨਹੀਂ ਪਾਵਾਂਗੇ। ਇਸ ਕਿਸਮ ਦੇ ਲੋਕ ਵੀ ਸੀਗੇ। ਖਾਸ ਕਰ ਜਿਹੜਾ ਯੂਥ ਸੀਗਾ ਉਹ ਤਾਂ ਨਾਰਾਜ਼ ਸੀਗਾ। ਪਰ ਜਿਹੜੇ ਅਧੇੜ ਉਮਰ ਦੇ ਲੋਕ ਸੀਗੇ, ਜਿਹੜੇ ਆਪਾਂ ਕਹਿ ਲਈਏ ਕਿ ਜਿਹੜੇ ਟੀਵੀ ਨਿਊਜ਼ ਵਗੈਰਾ ਜ਼ਿਆਦਾ ਦੇਖਦੇ ਨੇ, ਉਹ ਤਾਂ ਹੁਣ ਵੀ ਭਗਵੰਤ ਮਾਨ ਦੇ ਜੈਕਾਰੇ ਲਾ ਰਹੇ ਸੀਗੇ। ਯੂਥ 'ਚ ਖਾਸੀ ਨਾਰਾਜ਼ਗੀ ਸੀ। ਯੂਥ ਤਾਂ ਜਿੰਨਾ ਵੀ ਮੈਨੂੰ ਯੂਥ ਮਿਲਿਆ, ਉਹਨਾਂ ਨੇ ਸਾਰਿਆਂ ਨੇ ਇਹ ਕਿਹਾ ਕਿ ਨਹੀਂ, ਅਸੀਂ ਅਗਲੇ ਵਾਰ ਅਸੀਂ 2022 'ਚ ਝਾੜੂ ਨੂੰ ਵੋਟਾਂ ਪਾਈਆਂ ਸੀ ਪਰ ਹੁਣ ਨਹੀਂ ਪਾਵਾਂਗੇ। ਯੂਥ ਇਹ ਕਹਿੰਦਾ ਮਿਲਿਆ। ਤੇ ਮੈਨੂੰ ਲੱਗ ਰਿਹਾ ਕਿ ਅਰਵਿੰਦ ਕੇਜਰੀਵਾਲ ਹੁਣੀ ਇਸ ਚੀਜ਼ ਤੇ ਕੰਮ ਕਰਨਗੇ ਕਿ ਉਹਨਾਂ ਦਾ ਗ੍ਰਿਪ ਲੂਜ਼ ਨਾ ਹੋਵੇ। ਪਹਿਲਾਂ ਮੈਂ ਜਿੰਨਾ ਸੌਖਾ ਮੰਨ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ 2027 'ਚ ਹਾਰ ਜੂਗੀ, ਮੈਨੂੰ ਉਹ ਪਿੰਡ 'ਚ ਬਹਿ ਕੇ, ਕਿਉਂਕਿ ਜਿਹੜਾ ਸਾਡਾ ਇੰਟਰੈਕਸ਼ਨ ਸੀਗਾ ਉਹ ਇੱਕ ਵੱਡੇ ਗਰੁੱਪ ਨਾਲ ਸੀਗਾ, 50-60 ਜਾਣਿਆਂ ਨਾਲ ਸੀਗਾ। ਤੇ 50-60 ਜਾਣਿਆਂ ਨਾਲ ਇੰਟਰੈਕਸ਼ਨ ਕਰਕੇ ਮੈਨੂੰ ਲੱਗਿਆ ਉਹਦੇ 'ਚ ਮਤਲਬ ਸਾਰੇ ਅਧੇੜ ਉਮਰ ਦੇ ਲੋਕ
ਆਮ ਆਦਮੀ ਪਾਰਟੀ ਹਜੇ ਵੀ ਕਹਿ ਰਹੇ ਸੀ, ਜੀ ਜੀ ਨੌਜਵਾਨਾਂ ਦਾ ਸੈਕਸ਼ਨ ਸੀਗਾ 15-20 ਜਣਿਆਂ ਦਾ ਜਿਹੜਾ ਲਗਾਤਾਰ ਉਹਨਾਂ ਦੇ ਉਲਟ ਬੋਲ ਰਿਹਾ ਸੀਗਾ। ਉਸ ਕਰਕੇ ਮੈਨੂੰ ਲੱਗਿਆ ਕਿ ਹੱਲੇ ਉਹਨਾਂ ਦੀ ਇੰਨੀ ਗ੍ਰਿਪ ਲੂਜ਼ ਨਹੀਂ ਹੋਈ। ਮੈਂ ਉਹਨਾਂ ਦੇੜਾਂ ਤੋਂ ਪੁੱਛਿਆ ਕਿ ਤੁਹਾਨੂੰ ਕੀ ਪਸੰਦ ਆ ਰਿਹਾ ਆਮ ਆਦਮੀ ਪਾਰਟੀ ਦਾ? ਉਹਨਾਂ ਨੇ ਕਿਹਾ ਜੀ ਦੇਖੋ, ਜਿਹੜਾ ਥੱਲੜੇ ਲੈਵਲ ਦਾ ਕਰਪਸ਼ਨ ਸੀਗਾ ਉਹ ਤਾਂ ਹੁਣ ਘੱਟ ਹੋਇਆ। ਉਹ ਇਸ ਜੀ ਚੀਜ਼ ਤੇ ਦਾਵਾ ਖੇਡ ਰਹੇ ਨੇ। ਤੇ ਬਾਕੀ ਦੇਖੋ, ਕਾਂਗਰਸ ਪਾਰਟੀ ਦੀ ਦਿੱਕਤ ਮੈਨੂੰ ਜਿਹੜੀ ਸਮਝ ਆਈ, ਲੋਕਾਂ ਨਾਲ ਮੈਂ ਗੱਲ ਕਰਿਆ ਸੀ, ਕਾਂਗਰਸ ਦੀ ਤੁਹਾਨੂੰ ਕੀ ਦਿੱਕਤ ਲੱਗਦੀ ਹੈ, ਅਕਾਲੀ ਦਲ ਦੀ ਕੀ ਦਿੱਕਤ ਲੱਗ ਰਹੀ ਹੈ? ਅਕਾਲੀ ਦਲ ਬਾਰੇ ਤਾਂ ਲੋਕਾਂ ਦਾ ਪਰਸੈਪਸ਼ਨ ਮੈਂ ਦੇਖਿਆ ਕੱਲ, ਉਹ ਕਹਿ ਰਹੇ ਸੀਗੇ ਕਿ ਅਕਾਲੀ ਦਲ ਦੀ ਤਾਂ ਵਾਪਸੀ ਹੋਣੀ ਮੁਸ਼ਕਲ ਹੈ, ਉਹਨਾਂ ਦਾ ਇੱਕਾ ਹੋਣਾ ਵੀ ਮੁਸ਼ਕਲ ਹੈ। ਦੇਖੋ ਜੀ ਜੀ, ਜੀ ਇਹ ਹੁਣ ਜਿਹੜੇ ਸਿੱਖ ਸੰਸਥਾਵਾਂ ਹੈਗੀਆਂ ਉਹਨਾਂ 'ਚ ਕਿਵੇਂ ਦਾ ਵਿਵਹਾਰ ਕਰ ਰਹੇ ਨੇ। ਬਾਦਲ ਪਰਿਵਾਰ ਤਾਂ ਇਹ ਵਿਖਾ ਰਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਐਸਜੀਪੀਸੀ ਉਹਨਾਂ ਦੇ ਹੱਥ 'ਚ ਹੈਗੀ ਆ। ਹੂੰ ਇਹ ਆਰੋਪ ਲਾਏ ਉਹਨਾਂ ਨੇ। ਇਸ ਤੋਂ ਇਲਾਵਾ ਕਾਂਗਰਸ ਬਾਰੇ ਉਹ ਕਹਿ ਰਹੇ ਸੀਗੇ ਕਿ ਜਿਹੜੇ ਆਗੂ ਹੈਗੇ ਆ, ਉਹ ਉਹਨਾਂ 'ਚ ਵੀ ਟੁੱਟ ਹੈਗੀ ਆ, ਉਹਨਾਂ 'ਚ ਵੀ ਏਕਾ ਨਹੀਂ ਹੈਗਾ। ਤੇ ਕਾਂਗਰਸੀ ਇਹ ਮੰਨੀ ਬੈਠੇ ਨੇ ਪਹਿਲਾਂ ਹੀ ਕਿ ਸਾਡੀ ਤਾਂ ਸਰਕਾਰ ਆਈ ਪਈ ਹੈ। ਉਹ ਹੁਣ ਵੀ ਅਸੀਂ ਉਹਨਾਂ ਨੂੰ, ਉਹ ਲੋਕ ਕਹਿ ਰਹੇ ਸੀ, ਹੁਣ ਵੀ ਅਸੀਂ ਉਹਨਾਂ ਨੂੰ ਮਿਲਦੇ ਹੈਗੇ ਆ, ਫਿਰ ਉਹਨਾਂ ਨੂੰ ਆਪਣੇ ਪ੍ਰੋਗਰਾਮਾਂ 'ਚ ਬੁਲਾਉਂਦੇ ਹੈਗੇ ਆ, ਤੇ ਉਹ ਏਦਾਂ ਮਤਲਬ ਐਡੀ ਫੀਲਿੰਗ ਲੈਂਦੇ ਨੇ ਜਿਵੇਂ ਉਹਨਾਂ ਦੀ ਸਰਕਾਰ ਗਈ ਨਹੀਂ ਹੈ, ਹੁਣ ਵੀ ਉਹ ਸਰਕਾਰ 'ਚ ਨੇ। ਇਸ ਕਿਸਮ ਦੀ ਕਿਉਂਕਿ ਉਹ ਫੀਲਿੰਗ ਤਾਂ ਲੈਂਦੇ ਮੁੱਖ ਨੇ। ਮੰਤਰੀ ਲੱਭਦੇ ਫਿਰਦੇ ਨੇ, ਉਹ ਤਾਂ ਆਪਸ ਚ ਹਾਂ, ਪਾਟੋ ਧੜ ਹੋਏ ਇਸ ਗੱਲੋਂ ਹੋਏ ਪਏ ਨੇ ਵੀ ਮੁੱਖ ਮੰਤਰੀ ਵਾਲੀ ਕੁਰਸੀ ਤੇ ਕੌਣ ਵਿਰਾਜਮਾਨ ਹੋਊਗਾ। ਇਸ ਗੱਲ ਨੂੰ ਲੈ ਕੇ ਬਹੁਤ ਚਰਚਾ ਚੱਲ ਰਹੀ ਹੈ। ਉਹਨਾਂ ਨੂੰ ਲੱਗਦਾ ਹੈ ਕਿ ਸ਼ਾਇਦ ਜਿੰਨਾ ਵੀ ਇਸ ਸਰਕਾਰ ਨੂੰ ਲੈ ਕੇ ਲੋਕਾਂ ਦਾ ਰੋਸ ਹੋਣਾ ਹੈ, ਉਹ ਸਾਰਾ ਇਹਨਾਂ ਦੇ ਹੱਕ ਚ ਭੁਗਤ ਜਾਣਾ। ਜੇ ਇਹਨਾਂ ਨੂੰ 92 ਮਿਲੀਆਂ ਸੀ ਤੇ ਅਸੀਂ ਸ਼ਾਇਦ 100 ਨੂੰ ਟੱਪ ਜਾਈਏ। ਇਹ ਜਿਹੜੀ ਇਹ ਸੋਚਣਾ ਚੱਲ ਰਹੇ ਨੇ, ਇਹ ਵੀ ਤਾਂ ਇੱਕ ਤਰ੍ਹਾਂ ਦੀ ਨਲਾਇਕੀ ਹੈ, ਬਚਪਨਾ ਹੈ। ਤੁਹਾਨੂੰ ਇੰਨਾ ਸਮਾਂ ਸਿਆਸਤ ਕਰਦਿਆਂ ਹੋ ਗਿਆ, ਤੁਹਾਨੂੰ ਨਹੀਂ ਪਤਾ ਕਿ 2 ਸਾਲ ਦਾ ਸਮਾਂ ਕਿੰਨਾ ਜ਼ਿਆਦਾ ਹੁੰਦਾ। ਬਿਲਕੁਲ, ਮੈਨੂੰ ਵੀ ਇਹੀ ਲੱਗਿਆ ਕਿ ਜਿਹੜੇ ਲੋਕ ਨੇ ਬਹੁਤ ਛੋਟੀਆਂ-ਛੋਟੀਆਂ ਚੀਜ਼ਾਂ ਫੜਦੇ ਨੇ। ਲੋਕਾਂ ਨੂੰ, ਆਪਾਂ ਪਿੰਡਾਂ ਵਾਲੇ ਲੋਕਾਂ ਨੂੰ ਐਂ ਕਹਿ ਦਿੰਦੇ ਆ ਕਿ ਨਹੀਂ ਇਹਨਾਂ ਨੂੰ ਕੀ ਪਤਾ, ਇਹ ਤਾਂ ਉਹ ਗੱਲ ਬਿਲਕੁਲ ਗਲਤ ਹੈ। ਉਹ ਜਮਾ ਉਹ ਛੋਟੀ ਸਿੱਧੀ ਤੋਂ ਸਾਦੀ ਛੋਟੀ ਗੱਲ ਗੱਲ। ਚ, ਹਾਂ। ਕਈ ਵਾਰ ਸਿੱਧੀ ਸਾਦੀ ਗੱਲ ਚ ਬਹੁਤ ਟਿਕਾਣੇ ਗੱਲ ਮਾਰ ਦਿੰਦੇ ਨੇ। ਹਾਂ, ਬਹੁਤ ਵਜ਼ਨ ਹੁੰਦਾ ਉਹਨਾਂ ਦੀ ਗੱਲਾਂ 'ਚ। ਕੱਲ ਜੀ ਮੈਂ ਬਹੁਤ ਮਤਲਬ ਤੁਸੀਂ ਲਾਓ, ਜੇ ਮੈਂ 3.5 ਘੰਟੇ ਸ਼ਾਮ ਨੂੰ ਅਸੀਂ ਉੱਥੇ ਰੋਪੜ ਪਹੁੰਚ ਗਏ ਸੀਗੇ। ਪੰਚਕੂਲੇ ਤੋਂ ਅਸੀਂ ਰੋਪੜ ਦਾ ਸਫ਼ਰ ਤੈਅ ਕੀਤਾ, ਬੱਦੀ ਹੁੰਦੀਆਂ ਤੇ ਜੀ ਬੱਦੀ, ਸਿਸਵਾਂ, ਕਰਾਲੀ, ਫਿਰ ਅਸੀਂ ਉੱਥੇ ਸੋਲਕਿਆਂ ਪਿੰਡ ਪਹੁੰਚੇ ਤੇ ਜੀ 3.5 ਘੰਟੇ ਲਾਏ। 3.5 ਘੰਟਿਆਂ 'ਚ ਸਾਨੂੰ ਬਹੁਤ ਮਤਲਬ ਸਮਝ ਆਇਆ ਕਿ, ਤੇ ਸਾਰੇ ਸਵਾਲ ਅਸੀਂ ਪੋਲਿਟਿਕਸ ਦੇ ਆਲੇ ਦੁਆਲੇ ਰੱਖੇ ਜੇ, ਕਿਉਂਕਿ ਜਿਹੜੇ ਮੇਰੇ ਪਤਨੀ ਨੇ ਉਹ ਵੀ ਪੋਲੀਟੀਕਲ ਸਾਇੰਸ ਦੇ ਰਿਸਰਚ ਸਕੋਲਰ ਰਹੇ ਨੇ, ਪੀਐਚਡੀ ਉਹਨਾਂ ਨੇ ਜੀ ਖਤਮ ਕੀਤੀ ਹੈ, ਤੇ ਸਾਡਾ ਦੋਵਾਂ ਦਾ ਇੰਟਰਸਟ ਪੋਲਿਟਿਕਸ 'ਚ ਹੀ ਰਹਿੰਦਾ ਹੈ। ਤੇ ਉਹ ਜੀ ਅਸੀਂ ਜੀ ਲਾਇਆ ਹਿਸਾਬ ਕਿਤਾਬ ਕਿ ਮਤਲਬ ਇਹ ਨਹੀਂ ਕਿ ਬਈ ਬਿਲਕੁਲ ਹੀ ਆਮ ਆਦਮੀ ਪਾਰਟੀ ਦੇ ਪੈਰ ਉਖੜ ਗਏ ਹੈਗੇ ਆ। ਹਜੇ ਲੋਕਾਂ 'ਚ ਮਤਲਬ ਆਸ਼ਾਵਾਨ ਹੈਗੇ ਆ ਲੋਕ। ਇੱਕ ਮੈਨੂੰ ਦੂਜਾ ਚੀਜ਼ ਇਹ ਵੀ ਲੱਗੀ ਕਿ ਜਿਹੜੀ ਟ੍ਰੈਡੀਸ਼ਨਲ ਲੀਡਰਸ਼ਿਪ ਹੈ ਨਾ ਪੰਜਾਬ ਦੀ, ਜਿਹੜੀ ਕਾਂਗਰਸ ਅਤੇ ਅਕਾਲੀ ਦਲ 'ਚ ਫਿਰ ਰਹੀ ਹੈ, ਉਹ ਤਾਂ ਇਕਬਾਲ ਨਹੀਂ ਹੈ ਲੋਕਾਂ 'ਚ। ਉਹਨਾਂ ਦੀ ਕੋਈ ਕ੍ਰੈਡੀਬਿਲਿਟੀ ਨਹੀਂ ਹੈ। ਬਸ ਮੰਨ ਲਓ ਕਿ ਹੂੰ ਆਮ ਆਦਮੀ ਪਾਰਟੀ ਤੋਂ ਪਾਸੇ ਜਾਣਾ ਵੀ ਹੋਵੇ ਲੋਕਾਂ ਨੂੰ, ਕਿੱਧਰ ਜਾਣਗੇ? ਉਹਨਾਂ ਨੂੰ ਜਿਹੜੀ ਟ੍ਰੈਡੀਸ਼ਨਲ ਲੀਡਰਸ਼ਿਪ ਹੈ, ਕਾਂਗਰਸ ਦੀ ਹੋਵੇ ਜਾਂ ਫਿਰ ਅਕਾਲੀ ਦਲ ਦੀ, ਉਹਦੇ ਤੇ ਬਿਲਕੁਲ ਐਤਬਾਰ ਨਹੀਂ, ਜੀ ਜਮਾਂ ਜੀ ਕੋਈ ਐਤਬਾਰ ਨਹੀਂ। ਤੇ ਏਦਾਂ ਹੀ ਜੇ ਆਪਾਂ ਗੱਲ ਕਰੀਏ, ਕੱਲ ਉਹਨਾਂ ਨੇ ਜਿਹੜੀ ਗੱਲ ਕਹੀ, ਉਹ ਅੰਮ੍ਰਿਤਪਾਲ ਸਿੰਘ ਹੋਣਾ ਦੀ ਨਵੀਂ ਪਾਰਟੀ ਬਣੀ ਹੈ, ਜਿਹਦੇ 'ਚ ਜਿਹੜੇ ਖਾਲਸਾ ਹੋਣੀ ਵੀ, ਫਰੀਦਕੋਟ ਦੇ ਜਿਹੜੇ ਐਮਪੀ ਨੇ, ਉਹਨਾਂ ਦੇ ਜੀ ਜੀ ਪੋਸਟਰ ਉਹ ਵੀ ਦੱਸ ਰਹੇ ਸੀਗੇ ਕਿ ਸਾਡੇ ਇੱਧਰ ਰੋਪੜ 'ਚ ਉਹਨਾਂ ਦੇ ਪੋਸਟਰ ਲੱਗੇ ਹੋਏ ਨੇ, ਪਰ ਸਾਨੂੰ ਇਹ ਨਹੀਂ ਸਮਝ ਆ ਰਿਹਾ ਕਿ ਅਸੀਂ ਕਿ ਉਹ ਕਿਸ ਹਿਸਾਬ ਦੀ ਪੰਥਕ ਪਾਰਟੀ ਬਣਾਉਣਗੇ, ਕੀ ਉਹਨਾਂ ਦਾ ਏਜੰਡਾ ਰਹੂਗਾ, ਕਿਵੇਂ ਅਸੀਂ ਹੂੰ ਉਹਨਾਂ ਨਾਲ ਇੰਟਰੈਕਟ ਕਰੀਏ, ਕੀ ਉਹ ਹੋਊਗਾ ਜਾਂ ਨਹੀਂ ਹੋਊਗਾ। ਕਈ ਲੋਕ ਏਦਾਂ ਦੇ ਚੀਜ਼ਾਂ ਕਹਿ ਰਹੇ ਸੀਗੇ ਕਿ ਅੰਮ੍ਰਿਤਪਾਲ ਸਿੰਘ ਨੂੰ 2026 ਚ ਬਾਹਰ ਕੱਢਿਆ ਜਾਊਗਾ। ਇਸ ਕਿਸਮ ਦੇ ਵੀ ਲੋਕ ਸੀਗੇ ਜਿਹੜੇ ਹਾਲਾਂਕਿ ਪੰਜਾਬ 'ਚ ਬਹੁਤ ਸਾਰੀਆਂ ਪੋਲੀਟੀਕਲ ਕਨਸਪੀਰੇਸੀ ਥਿਊਰੀਜ਼ ਬਣਾ ਕੇ ਦੇਖੀਆਂ ਜਾਂਦੀਆਂ ਨੇ। ਮੈਂ ਪੰਜਾਬ 'ਚ ਕਿਉਂਕਿ ਵਿਚਰਦਾ ਹੈਗਾ, ਇਸ ਕਰਕੇ ਮੈਨੂੰ ਇਹਨਾਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਮੈਂ ਪੋਲੀਟੀਕਲ ਕਨਸਪੀਰੇਸੀ ਥਿਊਰੀਜ਼ ਤੇ ਯਕੀਨ ਨਹੀਂ ਕਰਦਾ। ਮੈਂ ਸਿੱਧੀ ਸਾਧੜ ਜਿਹੜੀ ਪੋਲਿਟਿਕਸ ਸਾਹਮਣੇ ਦਿਖਦੀ ਹੈਗੀ ਉਹ ਤੇ ਯਕੀਨ ਕਰਦਾ। ਤੇ ਹੂੰ ਇਸ ਟਾਈਮ ਮੈਨੂੰ ਦਿਖ ਰਿਹਾ ਹੈਗਾ ਕਿ ਅਰਵਿੰਦ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ਜਾਣਗੇ। ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ, ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ। ਆਮ ਆਦਮੀ ਪਾਰਟੀ ਦੇਖਿਓ, ਜੇ ਤੁਸੀਂ ਅਗਲੇ 1.5 ਸਾਲ ਬਹੁਤ ਐਗਰੈਸਿਵ ਹੋ ਕੇ ਕੰਮ ਕਰੋਗੇ। ਹਾਲਾਂਕਿ ਕਈ ਵਾਰ ਜਦੋਂ ਐਗਰੈਸਿਵ ਹੋ ਕੇ ਤੁਸੀਂ ਕੰਮ ਕਰਦੇ ਹੋ, ਤੁਹਾਡੇ ਤੋਂ ਗਲਤੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ। ਗਲਤੀਆਂ ਹੋਣ ਦੇ ਜੀ ਵੀ ਚਾਂਸ ਰਹਿਣਗੇ, ਪਰ ਤੁਹਾਨੂੰ ਦੇਖਣ ਨੂੰ ਮਿਲੂਗਾ ਕਿ ਹਾਂ, ਇਹਨਾਂ 'ਚ ਤੜਫ ਹੈਗੀ ਆ ਕਿ ਇਸ ਸੂਬੇ ਨੂੰ ਅਸੀਂ ਬਚਾ ਲਈਏ। ਮਤਲਬ ਇਸ ਸੂਬੇ 'ਚ ਉਹਨੂੰ ਆਪਣੀ ਪਾਰਟੀ ਨੂੰ ਬਚਾ ਲਈਏ। ਸੂਬੇ ਨੂੰ ਬਚਾਉਣ ਦਾ ਨਹੀਂ, ਆਪਣੀ ਜੀ ਪਾਰਟੀ ਜੀ ਨੂੰ ਬਚਾ ਲਈਏ। ਜੀ ਜੀ ਮਾਫੀ ਚਾਹੁੰਦਾ ਮੈਂ।
ਤੇ ਇਹ ਜੀ ਆਪਾਂ ਜੀ ਨੂੰ ਦੇਖਣ ਨੂੰ ਮਿਲੂਗਾ। ਮਤਲਬ ਇਹਨੂੰ ਆਪਾਂ ਆਬਜੈਕਟਿਵਲੀ ਵੀ ਇਹਦੇ ਤੇ ਗੱਲ ਕਰ ਸਕਦੇ ਹਾਂ। ਇਹ ਤਾਂ ਮਤਲਬ ਤੁਸੀਂ ਐਂਟੀ ਆਮ ਆਦਮੀ ਪਾਰਟੀ ਤਾਂ ਆਪਾਂ ਲਗਾਤਾਰ ਬੋਲਦੇ ਹੀ ਆ ਕਿ ਜਿਹੜੇ ਉਹਨਾਂ ਦੇ ਮਾੜੇ ਕੰਮ, ਪਰ ਇਹਨਾਂ ਦਾ ਆਬਜੈਕਟਿਵ ਵਿਸ਼ਲੇਸ਼ਣ ਵੀ ਕਰ ਸਕਦੇ ਹੈਗੇ ਆ ਇਸ ਚੀਜ਼ ਦਾ ਕਿ ਉਹ ਕਿੰਨਾ ਸਫਲ ਹੋ ਰਿਹਾ। ਮੈਨੂੰ ਜਿਹੜਾ ਹਜੇ ਤੱਕ ਲੱਗ ਰਿਹਾ ਹੈਗਾ ਕਿ ਉਹ ਬਹੁਤ ਸਾਰੀਆਂ ਚੀਜ਼ਾਂ ਤੇ ਵਿਫਲ ਹੋਏ ਨੇ, ਸਫਲ ਨਹੀਂ ਹੋਏ। ਆਮ ਆਦਮੀ ਪਾਰਟੀ ਦਾ ਵੱਡੇ ਲੈਵਲ ਤੇ ਫੇਲਿਅਰ ਰਿਹਾ ਹੈਗਾ। ਇਹ ਹਜੇ ਤੱਕ ਮੇਰਾ 3 ਸਾਲ ਦਾ ਆਬਜ਼ਰਵੇਸ਼ਨ ਹੈਗਾ। ਉਹਨਾਂ ਦਾ ਜੇ ਮੈਂ ਪਰਸੈਂਟ ਵਾਈਜ਼ ਵੀ ਗੱਲ ਕਰਨੀ ਹੋਵੇ ਤਾਂ ਮੈਨੂੰ ਲੱਗਦਾ ਕਿ ਉਹ 70% ਦੇ ਨੇੜੇ ਤੇੜੇ ਉਹਨਾਂ ਨੇ ਖਰਾਬਾ ਹੀ ਕੀਤਾ, 30% ਉਹਨਾਂ ਨੇ ਮਾੜਾ ਮੋਟਾ ਕਿਤੇ ਜਿਹੜਾ ਟ੍ਰੈਡੀਸ਼ਨਲ ਸਪੇਸ ਸੀ ਉਹਨੂੰ ਹਲਾਣ ਜੁਲਾਣ ਦੀ ਕੋਸ਼ਿਸ਼ ਕੀਤੀ। 70% ਮੈਂ ਉਹਨਾਂ ਦਾ ਹਜੇ ਤੱਕ ਫੇਲਿਅਰ ਹੀ ਮੰਨਦਾ ਹਾਂ। ਬਾਕੀ ਆਪਾਂ 2 ਸਾਲਾਂ ਦਾ ਅੱਗੇ ਉਹਨਾਂ ਦਾ ਉਹ ਕਰਦੇ ਰਵਾਂਗੇ। ਜੀ, ਸੋ ਕੇਜਰੀਵਾਲ ਸਾਹਿਬ ਹੁਣ ਪੂਰੇ ਤਰੀਕੇ ਦੇ ਨਾਲ ਫਰੰਟ ਫੁੱਟ ਤੇ ਖੇਡਣਗੇ। ਦੇਖਦੇ ਆ ਪੰਜਾਬ ਦੇ ਵਿੱਚ ਕੀ ਕੁਝ ਕਰਦੇ ਨੇ। ਪਰ ਇਸ ਸਾਰੇ ਦੇ ਵਿਚਾਲੇ ਜੋ ਮੇਰਾ ਖਦਸ਼ਾ ਹੈ ਉਹ ਇਹ ਕਹਿੰਦਾ ਹੈ ਕਿ ਆਉਣ ਵਾਲੇ 2 ਸਾਲਾਂ ਦੇ ਵਿੱਚ ਪੰਜਾਬ ਦੀ ਵਿੱਤੀ ਹਾਲਤ ਨੂੰ ਸੁਧਾਰਨ ਬਾਰੇ ਜਾਂ ਇਸ ਦੇ ਵਿੱਚ ਖਜ਼ਾਨੇ 'ਚ ਕੀ ਕੁਝ ਪਿਆ ਹੈ ਤੇ ਅਸੀਂ ਕੀ ਕੁਝ ਨੁਕਸਾਨ ਕਰਾਂਗੇ, ਇਹ ਨਹੀਂ ਸੋਚਿਆ ਜਾਣਾ। ਸਿਰਫ ਤੇ ਸਿਰਫ ਫੈਸਲੇ ਆਉਣ ਵਾਲੀਆਂ ਚੋਣਾਂ ਨੂੰ ਲੈ ਕੇ ਹੀ ਹੋਣਗੇ ਕਿ ਆ ਵੀ ਦੇ ਦਿੰਨੇ ਆ, ਉਹ ਵੀ ਦੇ ਦਿੰਨੇ ਆ, ਤਾਂ ਕਿ ਪੰਜਾਬ ਦੇ ਵਿੱਚ ਲੋਕ ਸਾਨੂੰ ਮੁੜ ਤੋਂ ਚੁਣ ਦੇਣ, ਲੋਕ ਸਾਨੂੰ ਫਿਰ ਵੋਟਾਂ ਪਾ ਦੇਣ ਤੇ ਅਸੀਂ ਫਿਰ 5 ਸਾਲ ਇਸੇ ਤਰ੍ਹਾਂ ਦੇ ਨਾਲ ਚੰਮਦੀਆਂ ਚਲਾਉਂਦੇ ਰਹੀਏ। ਸੋ ਅੱਗੇ ਚਲੀਏ ਜੀ। ਈਡੀ ਨੇ ਕਹਿੰਦੇ ਤਿਆਰ ਕਰ ਲਈ ਹੈ ਫਰਜ਼ੀ ਏਜੰਟਾਂ ਦੀ ਲਿਸਟ, ਜਿਹੜੇ ਕਿ ਖਾਸ ਤੌਰ ਤੇ ਪੰਜਾਬ ਤੇ ਹਰਿਆਣਾ ਨਾਲ ਸੰਬੰਧ ਰੱਖਦੇ ਨੇ। ਅਮਰੀਕਾ ਤੋਂ ਲਗਾਤਾਰ ਡਿਪੋਰਟ ਹੋਏ ਨੌਜਵਾਨਾਂ ਦੇ ਜਹਾਜ਼ ਆਏ ਤੇ ਇਸ ਸਾਰੇ ਦੇ ਵਿੱਚ ਕਹਿੰਦੇ ਪੰਚ ਸਰਪੰਚ ਵੀ ਕਈ ਰਗੜੇ ਜਾਣਗੇ। ਕੀ ਹੈ ਜੀ ਪੂਰੀ ਖਬਰ? ਦੇਖੋ, ਹਜੇ ਤਾਂ ਈਡੀ ਵੱਲੋਂ ਇਹ ਖਬਰ ਲਗਾਤਾਰ ਸਾਡੇ ਵਰਗੇ ਪੱਤਰਕਾਰਾਂ ਨੂੰ ਦੱਸੀ ਜਾ ਰਹੀ ਹੈ ਕਿ ਜੀ ਦੇਖੋ ਜੀ ਅਸੀਂ ਕਾਰਵਾਈ ਕਰ ਰਹੇ ਹਾਂ, ਅਸੀਂ ਫਰਜ਼ੀ ਏਜੰਟਾਂ ਦੀ ਲਿਸਟ ਤਿਆਰ ਕਰ ਰਹੇ ਹਾਂ। ਤੇ ਜਿਹੜੇ ਪੁਲਿਸ ਦੇ ਪੀਆਰ ਕਰਨ ਵਾਲੇ ਲੋਕ ਹੁੰਦੇ, ਪੁਲਿਸ ਦੇ ਪੀਆਰ ਵਾਲੇ, ਉਹ ਲੋਕ ਵੀ ਸਾਨੂੰ ਫੋਨ ਕਰ ਕਰਕੇ ਕਹਿ ਰਹੇ ਨੇ ਕਿ ਤੁਸੀਂ ਇਹਨਾਂ ਚੀਜ਼ਾਂ ਤੇ ਸਟੋਰੀਆਂ ਕਰੋ। ਤੇ ਅਸੀਂ ਤਾਂ ਮਤਲਬ ਜੀ ਪੀਆਰ ਸਟੋਰੀਜ਼ ਨੂੰ ਹੱਥ ਨਹੀਂ ਲਾਉਂਦੇ। ਪਰ ਇੱਕ ਹਿਲਜੁਲ ਤਾਂ ਦਿਖ ਰਹੀ ਹੈ ਗਰਾਊਂਡ 'ਚ, ਜਿੱਥੇ ਇਹ ਸਮਝ ਆ ਰਿਹਾ ਹੈਗਾ ਕਿ ਕੁਝ ਲੋਕਾਂ ਨੂੰ ਰਾਉਂਡ ਅਪ ਕਰਨ ਦੀ ਕੋਸ਼ਿਸ਼ ਹੈ ਇਹਨਾਂ ਦੀ। ਮੈਂ ਤਾਂ ਦੇਖੋ ਉਦੋਂ ਜ਼ਰੂਰ ਅਸੀਂ ਸਟੋਰੀ ਕਰਾਂਗੇ ਕੋਈ ਜਦੋਂ ਇਹ ਜਿਹੜੇ ਸਾਰੀ ਏਜੰਸੀਆਂ ਨੇ ਜਾਂ ਪੁਲਿਸ ਵਾਲੇ ਨੇ ਇਹ ਏਜੰਟਾਂ ਤੋਂ ਇਹਨਾਂ ਬੱਚਿਆਂ ਦਾ ਜਿਹੜੇ ਅਮਰੀਕਾ ਤੋਂ ਡਿਪੋਰਟ ਹੋਏ ਨੇ ਇਹਨਾਂ ਦਾ ਘੱਟੋ ਘੱਟ 70-80% ਪੈਸਾ ਵਾਪਸ ਕਰਾ ਦੇਣਗੇ। ਉਦੋਂ ਤਾਂ ਜੀ ਇਹਨਾਂ ਦੀ ਅਸੀਂ ਸਭ ਸਟੋਰੀ ਕਰ ਦਾਂਗੇ। ਉਸ ਤੋਂ ਪਹਿਲਾਂ ਤਾਂ ਮੈਨੂੰ ਲੱਗਦਾ ਹੈ ਕਿ ਇਸ ਖਬਰ ਤੇ ਕੋਈ ਐਡੀ ਗੱਲ ਕਰਨ ਦੀ ਲੋੜ ਨਹੀਂ ਹੈ। ਜੀ ਜੇ ਹੁਣ ਆਪਾਂ ਬਿਨਾਂ ਹੀ ਕੁਝ ਕਿਤੇ ਇਹਨਾਂ ਦੇ ਜੇ ਆਪਾਂ ਇਸ ਖਬਰ ਤੇ ਗੱਲ ਕਰਾਂਗੇ, ਦੇਖੋ ਜੀ ਬਹੁਤ ਵਧੀਆ ਹੋ ਰਿਹਾ, ਬਹੁਤ ਕੁਝ ਹੋ ਰਿਹਾ ਹੈ, ਤੇ ਅੱਗੇ ਨਿਕਲੇ ਕੁਛ ਨਾ, ਫਿਰ ਤਾਂ ਆਪਾਂ ਉਹਨਾਂ ਦਾ ਪੀਆਰ ਕਰ ਰਹੇ ਹਾਂ, ਉਹਨਾਂ ਦਾ ਮਾਊਥ ਪੀਸ ਬਣ ਗਏ ਹੈਗੇ ਆ। ਪਹਿਲਾਂ ਉਹਨਾਂ ਦੀ ਕਾਰਵਾਈ ਦਾ ਰਿਜ਼ਲਟ ਆਣ ਦਿਓ, ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਇਸ ਤੇ ਕੀ ਬਣਦਾ ਹੈਗਾ। ਈਡੀ ਵੱਲੋਂ ਲਗਾਤਾਰ ਇਹ ਕਿਹਾ ਜਾ ਰਿਹਾ ਹੈਗਾ ਕਿ ਅਸੀਂ ਟਰੈਵਲ ਏਜੰਟ ਜਿਹੜੇ ਫਰਜ਼ੀ ਹੈਗੇ ਉਹਨਾਂ ਦੀ ਇੱਕ ਲਿਸਟ ਤਿਆਰ ਕੀਤੀ ਹੋਈ ਹੈ। ਅਸੀਂ ਤਕਰੀਬਨ 28 ਜਿਹੜੇ ਜ਼ਿਲ੍ਹੇ ਨੇ ਹਰਿਆਣਾ ਦੇ, ਪੰਜਾਬ ਦੇ, ਉੱਥੋਂ ਲੋਕਾਂ ਨੂੰ ਰਾਉਂਡ ਅਪ ਕੀਤਾ ਹੋਇਆਗਾ। ਅਸੀਂ ਜੀ ਲਿਸਟਾਂ ਬਣਾਈਆਂ ਹੋਈਆਂ ਨੇ, ਜਿਹੜੇ ਗਾਰੰਟਰ ਸੀਗੇ ਉਹਨਾਂ ਦੇ ਵੀ ਕੈਸ਼ ਟ੍ਰਾਂਜੈਕਸ਼ਨ ਕਿਵੇਂ ਹੋਈਆਂ ਨੇ, ਜਾਂ ਫਿਰ ਖਾਤਿਆਂ 'ਚ ਕਿਵੇਂ, ਉਹ ਖਾਤੇ ਵੀ ਅਸੀਂ ਲੱਭੇ ਹੋਏ ਨੇ, ਕੈਸ਼ ਟ੍ਰਾਂਸਫਰਾਂ ਵੀ ਕਈ ਸਾਰੀ ਫੜੀਆਂ ਹੋਈਆਂ ਨੇ। ਇਸ ਕਿਸਮ ਦੀ ਗੱਲਾਂ ਈਡੀ ਵਾਲੇ ਲਗਾਤਾਰ ਕਰ ਰਹੇ ਨੇ। ਪਰ ਮੈਨੂੰ ਲੱਗਦਾ ਕਿ ਜਦੋਂ ਤੱਕ ਜਿਹੜਾ ਮੈਂ ਤਾਂ ਐਕਸ਼ਨ ਉਦੋਂ ਮੰਨਦਾਗਾ ਜਦੋਂ ਤੱਕ ਰਿਕਵਰੀ ਨਾ ਹੋ ਜਾਵੇ। ਇਹਨਾਂ ਬੱਚਿਆਂ ਦੀ 60, 70, 80% ਤੱਕ ਜੇ ਰਿਕਵਰੀ ਕਰਾ ਦੇਣਗੇ ਈਡੀ ਵਾਲੇ ਆ ਪੁਲਿਸ ਵਾਲੇ, ਉਦੋਂ ਆਪਾਂ ਜ਼ਰੂਰ ਇਸ ਖਬਰ ਤੇ ਗੱਲ ਕਰਾਂਗੇ। ਉਸ ਤੋਂ ਪਹਿਲਾਂ ਤਾਂ ਮੈਂ ਇਹਨੂੰ ਇੱਕ ਪੀਆਰ ਐਕਸਰਸਾਈਜ਼ ਹੀ ਮੰਨਾਂਗਾ ਕਿ ਸਰਕਾਰ ਜਾਂ ਈਡੀ ਜਾਂ ਫਿਰ ਪੁਲਿਸ ਇਹ ਦਿਖਾਉਣ ਦੀ ਕੋਸ਼ਿਸ਼ ਕਰੀਏ, ਦੇਖੋ ਅਸੀਂ ਆਪਣੇ ਲੋਕਾਂ ਵਾਸਤੇ ਕੁਝ ਕਰ ਰਹੇ। ਉਸ ਤੋਂ ਪਹਿਲਾਂ ਤਾਂ ਜੀ ਆਪਾਂ ਤੇ ਕੁਝ ਤੇਜ਼ੀ ਦੇ ਨਾਲ ਅਗਲੀ ਖਬਰ ਤੇ ਆਉਨੇ ਆ ਤੇ ਸਟਾਰ ਹਾਕੀ ਖਿਲਾੜੀਆਂ ਦਾ ਵਿਆਹ ਹੋਇਆ ਜੀ। ਖਿਲਾੜੀ ਵੀ ਨਹੀਂ, ਖਿਲਾੜੀਆਂ ਦਾ ਹੋਇਆ ਜੀ। ਹਾਂ ਦੋਵੇਂ ਪੰਜਾਬ ਤੋਂ 올림픽 ਹਾਕੀ ਖਿਡਾਰੀ ਨੇ, ਜੀ ਮਨਦੀਪ ਸਿੰਘ ਜੀ, ਤੇ 올림픽ੀਅਨ ਉਦਿਤਾ ਦੂਹਣ ਹੈਗੀ ਆ, ਉਹ ਹਰਿਆਣੇ ਤੋਂ ਹੈਗੀ ਆ, ਹਰਿਆਣੇ ਦੇ ਹਿਸਾਰ ਤੋਂ ਹੈ। ਤੇ ਦੋਵਾਂ ਦਾ ਵਿਆਹ ਹੋ ਰਿਹਾ ਜੀ, ਬਿਲਕੁਲ ਲਵ ਮੈਰਿਜ ਹੈ। ਤੇ ਮਨਦੀਪ ਸਿੰਘ ਡੀਐਸਪੀ ਹੈਗੇ ਆ ਪੰਜਾਬ ਪੁਲਿਸ 'ਚ, ਤੇ ਜਿਹੜੀ ਉਦਿਤਾ ਹੈਗੀ ਆ ਉਹ ਜਿਹੜਾ ਸਾਲ 2024 ਚ ਜਿਹੜੀ ਬੋਲੀ ਲੱਗੀ ਸੀ ਹਾਕੀ ਲੀਗ ਵਾਸਤੇ, ਉਸ 'ਚ ਸਭ ਤੋਂ ਮਹਿੰਗੀ ਖਿਡਾਰੀ ਵਿਕੀ ਸੀਗੀ। ਤੇ ਉਹ ਵੀ ਆਪਾਂ ਨੂੰ ਪਤਾ ਹੈ ਕਿ ਜਿਹੜੀ ਉਦਿਤਾ ਹੈ ਉਹਨੇ ਵੀ 올림픽 ਖੇਡਿਆ ਹੋਇਆਗਾ, ਤੇ ਏਸ਼ੀਆਈ ਖੇਡ ਹੋਣ, ਕਾਮਨਵੈਲਥ ਖੇਡ ਹੋਣ, ਉਹਨਾਂ 'ਚ ਵੀ ਉਹ ਖੇਡਦੀ ਰਹੀ ਹੈਗੀ ਆ। ਤੇ ਦੇਖੋ ਵਧੀਆ ਹੀ ਗੱਲ ਹੈ, ਕਿਤੇ ਨਾ ਕਿਤੇ ਦੋਵਾਂ ਦਾ ਵਿਆਹ ਹੋ ਰਿਹਾਗਾ। ਤੇ ਹਰਿਆਣਾ ਪੰਜਾਬ 'ਚ ਸ਼ਾਦੀਆਂ ਤਾਂ ਹੋਣੀਆਂ ਹੀ ਚਾਹੀਦੀਆਂ। ਬਹੁਤ ਸਾਰੇ ਮੈਂ ਵਿਆਹ ਜਾਣਦਾਗਾ ਜਿਹੜੇ ਮੈਂ ਅਟੈਂਡ ਕੀਤੇ ਨੇ। ਕੈਥਲ ਤੋਂ ਪਟਿਆਲੇ ਵਾਲੇ ਵਿਆਹ ਮੈਂ ਬਹੁਤ ਸਾਰੇ ਅਟੈਂਡ ਕੀਤੇ ਹੈਗੇ ਆ।
ਤੇ ਮੈਂ ਮਾਨਸੇ ਤੇ ਫਤਿਆਬਾਦ ਬਹੁਤ ਵਿਆਹ ਅਟੈਂਡ ਕੀਤੇ ਹੈਗੇ ਆ। ਜਿਹੜਾ ਮਾਲਵਾ ਦਾ ਰੀਜਨ ਖਾਸ ਕਰ ਅਬੋਹਰ, ਬਠਿੰਡਾ, ਮੁਕਤਸਰ, ਉਹਨਾਂ ਦੇ ਵਿਆਹ ਮੈਂ ਸਰਸੇ ਬਹੁਤ ਸਾਰੇ ਸਰਸੇ ਅਤੇ ਉਸ ਇਲਾਕੇ 'ਚ ਬਹੁਤ ਵਿਆਹ ਅਟੈਂਡ ਕੀਤੇ। ਇਹ ਥੋੜੀ ਹੋਰ ਕਿਸਮ ਦਾ ਵਿਆਹ, ਦੋਵੇਂ ਸ਼ਾਇਦ ਹਾਕੀ ਫੀਲਡ ਤੇ ਮਿਲੇ ਹੋਣਗੇ, ਉਸ ਕਰਕੇ ਵਿਆਹ ਹੋ ਰਿਹਾ ਹੈਗਾ ਤੇ ਵਧੀਆ ਗੱਲ ਹੈ। ਹਾਂ ਜੀ, ਚੰਗੀ ਗੱਲ ਹੈ। ਸੋ ਅੱਗੇ ਵਧਦੇ ਹਾਂ ਆਪਾਂ ਅਗਲੀ ਖਬਰ ਦੇ ਵੱਲ। ਤੇ ਸ਼ੰਕਰਾਚਾਰਿਆ ਜਿਹੜੇ ਹਰਿਆਣੇ ਦੇ ਵਿੱਚ ਪਹੁੰਚੇ ਸੀ ਤੇ ਉਹਨਾਂ ਦੀ ਗਰਾਊਂਡ ਦੇ ਵਿੱਚ ਜਿੱਥੇ ਹੋਣਾ ਸੀ ਉਹਨਾਂ ਦਾ ਸਮਾਗਮ, ਉਸ ਦੀ ਪਰਮਿਸ਼ਨ ਰੱਦ ਹੋ ਗਈ ਹੈ। ਇਹ ਕੀ ਹੈ ਜੀ ਖਬਰ? ਹਾਂ ਦੇਖੋ, ਇਹ ਜਿਹੜੇ ਸ਼ੰਕਰਾਚਾਰਿਆ ਨੇ, ਇਹ ਸ਼ੰਕਰਾਚਾਰਿਆ ਮੁਕਤੇਸ਼ਵਰਾਨੰਦ ਸਰਸਵਤੀ ਹੈਗੇ ਨਾ, ਥੋੜਾ ਜਿਹਾ ਔਖਾ ਹੈਗਾ, ਮੈਨੂੰ ਵੀ ਲੈਣਾ ਘੱਟ ਹੀ ਆਉਂਦਾ। ਅਵਿਮੁਕਤੇਸ਼ਵਰਾਨੰਦ ਸਰਸਵਤੀ। ਤੇ ਇਹ ਜਿਹੜੇ ਸ਼ੰਕਰਾਚਾਰਿਆ ਨੇ, ਉਹ ਵਾਲੇ ਸ਼ੰਕਰਾਚਾਰਿਆ ਨੇ ਜਿਹੜੇ ਲਗਾਤਾਰ ਨਰਿੰਦਰ ਮੋਦੀ ਨੂੰ ਕ੍ਰਿਟੀਸਾਈਜ਼ ਕਰਦੇ ਨੇ। ਇਹਨਾਂ ਨੇ ਨਰਿੰਦਰ ਮੋਦੀ ਦਾ ਵਾਰਾਣਸੀ ਦੇ ਵਿੱਚ ਜਿਹੜਾ ਪੂਰਾ ਇਹਨਾਂ ਨੇ ਪ੍ਰੋਜੈਕਟ ਚਲਾਇਆ ਸੀਗਾ, ਗਿਆਨ ਵਿਆਪੀ ਮਸਜਿਦ ਦੇ ਉਲਟ, ਉਸ ਤੇ ਵੀ ਇਹਨੇ ਵਿਰੋਧ ਕੀਤਾ ਸੀਗਾ। ਤੇ ਇਹਨੇ ਜਿਹੜਾ ਆਪਾਂ ਕੁੰਭ ਦੇ ਵਿੱਚ ਵੀ ਵਿਰੋਧ ਕੀਤਾ। ਰਾਮ ਮੰਦਿਰ ਦੀ ਜਿਹੜੀ ਪ੍ਰਾਣ ਪ੍ਰਤਿਸ਼ਠਾ ਕਰਾਈ ਗਈ, ਉਹਦੇ ਵਿੱਚ ਵੀ ਨਰਿੰਦਰ ਮੋਦੀ ਦਾ ਵਿਰੋਧ ਇਸ ਨੇ ਕੀਤਾ ਸੀਗਾ। ਇਸੇ ਕਰਕੇ ਸ਼ਾਇਦ ਇਹਦਾ ਜਿਹੜਾ ਇਹ ਸਮਾਗਮ ਕਰ ਰਿਹਾ ਸੀਗਾ, ਇਹਦੀ ਪਰਮਿਸ਼ਨ ਕੈਂਸਲ ਕੀਤੀ ਗਈ ਹੈਗੀ ਆ। ਹੁਣ ਮੈਨੂੰ ਖਬਰ ਲੱਗ ਰਹੀ ਹੈ ਕਿ ਜਿਹੜੇ ਭਲਵਾਨ ਨੇ ਹਰਿਆਣੇ ਦੇ, ਬਜਰੰਗ ਪੂਨੀਆ, ਉਹਨਾਂ ਨੇ ਕੱਲ ਜੀ ਆਪਣੇ ਘਰੇ ਆਪਣੇ ਰੈਜ਼ੀਡੈਂਸ ਤੇ ਉਹ ਰੱਖਿਆਗਾ ਜੀ ਇਹਨਾਂ ਦਾ ਸਮਾਗਮ। ਤੇ ਹਾਂ, ਕੈਂਸਲ ਹੋਣ ਤੋਂ ਬਾਅਦ ਬਜਰੰਗ ਪੂਨੀਆ ਨੇ ਕਿਹਾ ਕਿ ਕੋਈ ਨਹੀਂ, ਤੁਸੀਂ ਪਬਲਿਕ ਪਲੇਸ ਤੇ ਤੁਹਾਨੂੰ ਨਹੀਂ ਕਰਨ ਦੇ ਰਹੇ, ਅਸੀਂ ਆਪਣੇ ਘਰ ਕਰਾਵਾਂਗੇ। ਤੇ ਉਹ ਕਾਂਗਰਸ 'ਚ ਸ਼ਾਮਿਲ ਨੇ ਤੇ ਬਜਰੰਗ ਪੂਨੀਆ ਉਹਨਾਂ ਦੇ ਭਲਵਾਨ ਦੇ ਘਰ ਕੱਲ ਇਹਨਾਂ ਦਾ ਸਮਾਗਮ ਹੋਣਾ ਹੈ ਜੀ। ਉਹੀ ਮੈਂ ਸੋਚੀ ਜਾਂਦਾ ਸੀ ਕਿ ਇਸ ਤਰੀਕੇ ਦੇ ਨਾਲ ਸ਼ੰਕਰਾਚਾਰਿਆ ਜੀ ਦਾ ਜਦੋਂ ਮੈਂ ਦੇਖਦਾ, ਲਿਖਿਆ ਸ਼ੰਕਰਾਚਾਰਿਆ ਤੇ ਅੱਗੇ ਲਿਖਿਆ ਵੀ ਇਹਨਾਂ ਨੂੰ ਪਰਮਿਸ਼ਨ ਨਹੀਂ ਦਿੱਤੀ, ਤਾਂ ਹੈਰਾਨੀ ਹੁੰਦੀ ਹੈ ਬੰਦੇ ਨੂੰ ਕਿ ਇਹ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਬਹੁਤ ਪ੍ਰਚਾਰਦੇ ਨੇ, ਹਿੰਦੂ ਧਰਮ ਨੂੰ ਅੱਗੇ ਲਿਜਾਣ ਦੇ ਲਈ ਇਹ ਚੀਜ਼ਾਂ ਸਾਰੀਆਂ ਕਰਦੇ ਨੇ, ਹੋਣੀਆਂ ਵੀ ਚਾਹੀਦੀਆਂ ਨੇ। ਇਹ ਹਿੰਦੂ ਪ੍ਰੈਕਟਿਸ ਜਿਹੜੀ ਸਹੀ ਢੰਗ ਨਾਲ ਹੁੰਦੀ ਹੈ, ਉਸ ਦੀ ਸਾਰਿਆਂ ਨੂੰ ਆਜ਼ਾਦੀ ਹੈ, ਕੋਈ ਵੀ ਆਪਣੇ ਧਰਮ ਨੂੰ ਪੂਜ ਸਕਦਾ ਹੈ। ਪਰ ਤੁਸੀਂ ਜਦੋਂ ਇਹ ਗੱਲ ਖੋਲ ਕੇ ਦੱਸੀ ਹੈ ਤਾਂ ਸਮਝ ਆਉਂਦੀ ਹੈ ਕਿ ਕੀ ਕਾਰਨ ਰਹੇ ਹੋਣਗੇ। ਅਕਸਰ ਉਹਨਾਂ ਨੂੰ ਦੇਖਦੇ ਆ ਕਿ ਉਹ ਖੁੱਲ ਕੇ ਬੇਬਾਕੀ ਦੇ ਨਾਲ ਸਾਰੀਆਂ ਗੱਲਾਂ ਦਾ ਜ਼ਿਕਰ ਕਰਦੇ ਨੇ ਕਿ ਕਿਵੇਂ ਰਾਮ ਮੰਦਿਰ ਇਨਕੰਪਲੀਟ ਹੀ ਹੈ, ਤੇ ਉਸ ਦਾ ਉਦਘਾਟਨ ਕਰਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਇਹਨਾਂ ਨੇ ਖੁੱਲ ਕੇ ਇੰਟਰਵਿਊਜ਼ ਵੀ ਦਿੱਤੀਆਂ, ਗੱਲ ਕੀਤੀ ਇਸ ਤੇ ਕਿ ਇਹ ਗਲਤ ਹੈ, ਅਸੀਂ ਉੱਥੇ ਨਹੀਂ ਜਾਵਾਂਗੇ। ਸੋ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ ਜੀ। ਤੁਸੀਂ ਚਾਨਣਾ ਪਾਇਆ ਸਾਰੀਆਂ ਖਬਰਾਂ ਦੇ ਉੱਪਰ ਤੇ ਜੁੜੇ, ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਧੰਨਵਾਦ। ਸੋ ਇਹ ਸਨ ਸਾਡੇ ਨਾਲ ਮਨਦੀਪ ਪੁਨੀਆ ਜੀ, ਜਿਨ੍ਹਾਂ ਨੇ ਪ੍ਰੋਗਰਾਮ ਦੇ ਵਿੱਚ ਜੁੜ ਕੇ ਵੱਖ-ਵੱਖ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸਾਡੇ ਨਾਲ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਜ਼ਰੀਏ ਸਾਂਝੀਆਂ ਕਰ ਸਕਦੇ ਹੋ। ਪ੍ਰੋਗਰਾਮਾਂ ਦੀ ਲਗਾਤਾਰਤਾ ਇਸੇ ਤਰ੍ਹਾਂ ਬਰਕਰਾਰ ਰਹੇਗੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਸਤਿ ਸ਼੍ਰੀ ਅਕਾਲ।